प्रोग्राम लैके हाजिर हो चुके हैं जी। आप इस टाइम अपडेट अमेरिका सवेर के बुलेटिन के जी आए ਨੂੰ हरजोत ਸਿੰਘ जी स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ ਦੇ ਉੱਤੇ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਆਈਫੋਨ ਦੇ ਰਾਹੀਂ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 2 ਤਰੀਕ ਆ ਅਤੇ ਦਿਨ ਵੀਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। प्रोग्राम शुरू करने तो पहलों साढ़े अज के स्पॉन्सर्स उन्होंने धन्यवाद करते जाइए। खालसा इंश्योरेंस एजेंसी वाले जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल कर सकते हो। नंबर 408 272 2500 के उत्ते। होम आटो कमर्शियल लिकर स्टोर गैस स्टेशन इंश्योरेंस लाइफ इंश्योरेंस हैल्थ इंश्योरेंस कवर्ड कैलीफोर्निया के लिए इन्होंने तुसीं संपर्क कर सकते हो। 408 272 2500 के उत्ते। इस दे नाल अमरजीत सिंह स्टॉकटन, मनजीत सिंह नरेंद्र कौर कुलार क्लोविस, अमरजीत सिंह बैन, सतराम सिंह, मलकीत सिंह पाबला, परमजीत पाबला, अमरजीत दोसांझ, जरनैल सोता सारे जने यूनिवर्सिटी, परमजीत देओल फ्रेजनो, गुरमेल वासी, बलबीर वासी सौसलीटो, करनैल रंधावा सैक्रामेंटो, बलविंदर सिंह गोल्डी ट्रकिंग, ग्रीनवुड, बिंदर धालीवाल बेकर्सफील्ड, हरजीत सिंह लैथरॉप, मीनापाल पेंसिल्वेनिया, मक्खन सिंह मान विस्कॉन्सन, एंटीलोप ट्रक स्टॉप बर्नस वायोमिंग, गुरविंदर सिंह टैनेसी। इन्होंने सारिਆਂ ਦਾ बहुत बहुत धन्यवाद। जेकर तुसीं या कोई होर कारोबार इस प्रोग्राम ਨੂੰ स्पॉन्सर करना चाहते हो संपर्क करो नंबर 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ ਵੀ US ਦੀ ਇਕੋਨਮੀ ਜਿਹੜੀ ਆ ਕਾਫੀ ਉਹਦੇ ਵਿੱਚ ਬੰਪ ਹੋਇਆ ਆ। ਕਹਿੰਦੇ ਵੀ ਪਿਛਲੇ ਮਹੀਨੇ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਹਿਸਾਬ ਨਾਲ 4.8 ਮਿਲੀਅਨ ਲੋਕ ਜਿਹੜੇ ਆ ਉਹ ਪੇਰੋਲ 'ਤੇ ਚਲੇ ਗਏ ਆ। ਸੋ ਅਨਪਲਾਇਮੈਂਟ ਰੇਟ ਜਿਹੜਾ ਆ ਉਹ ਸਿਰਫ ਹੁਣ 11.1% ਰਹਿ ਗਿਆ। ਇਹ ਕਹਿੰਦੇ ਵੀ ਇੰਨਾ ਐਕਸਪੈਕਟ ਨਹੀਂ ਸੀ, ਕਿਤੇ ਵੱਧ ਜਿਹੜਾ ਬੈਟਰ ਰਿਪੋਰਟ ਇਹ ਆਈ ਹੈਗੀ ਆ। ਨੌਨ ਫਾਰਮ ਪੇਰੋਲਸ ਜਿਹੜੇ ਆ ਉਹ 4.8 ਮਿਲੀਅਨ ਜਿਹੜੇ ਹੈਗੇ ਲੋਕ ਉਹ ਐਕਸਟਰਾ ਜਿਹੜੇ ਜਿਨ੍ਹਾਂ ਲੋਕਾਂ ਨੂੰ ਜੋਬ ਮਿਲੀ ਆ। ਐਕਸਪੈਕਟ ਕਰਦੇ ਸੀ 3.23 ਮਿਲੀਅਨ, ਪਰ ਮਈ ਦੇ ਵਿੱਚ ਜਿਹੜੇ 2.69 ਮਿਲੀਅਨ ਜਿਹੜੇ ਲੋਕ ਆ ਉਹਨਾਂ ਨੂੰ ਜੋਬਸ ਮਿਲੀਆਂ ਸੀਆਂ। ਸੋ ਅਨਪਲਾਇਮੈਂਟ ਰੇਟ ਮਈ ਦੇ ਵਿੱਚ 13.3% ਸੀ। ਜਿਹੜੇ ਇਨਵੈਸਟਰਸ ਆ ਉਹ ਜਿਹੜੇ ਇੱਕ ਤਰ੍ਹਾਂ ਨਾਲ ਐਕਸਪੈਕਟ ਕਰ ਰਹੇ ਸੀ ਵੀ ਇਹ 12.5 ਹੋਊਗਾ, ਪਰ ਅਨਪਲਾਇਮੈਂਟ ਰੇਟ ਜਿਹੜਾ ਹੁਣ 11.1% ਹੋਇਆ ਹੈਗਾ। ਅਤੇ ਇਹਦੇ ਨਾਲ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਆ। ਲਗਭਗ 400 ਪੁਆਇੰਟ ਦੇ ਕਰੀਬ ਜਿਹੜੀ ਅੱਜ ਸਟਾਕ ਮਾਰਕੀਟ ਉੱਪਰ ਗਈ ਹੈਗੀ ਆ। ਜੀ ਬਿਲਕੁਲ। ਸੋ ਇਹ ਇੱਕ ਚੰਗੀ ਇਸ ਪੂਰੇ ਮਾਹੌਲ ਦੇ ਵਿੱਚ ਖਬਰ ਆਈ ਹੈਗੀ ਆ ਵੀ ਲਗਾਤਾਰ ਜਿਹੜੀਆਂ ਜੋਬਸ ਮਿਲਣੀਆਂ ਜਿਹੜੀਆਂ ਜੂਨ ਮਹੀਨੇ ਦੇ ਵਿੱਚ ਵਧੀਆਂ ਆ, ਪਰ ਦੂਜੀ ਵੇਵ ਦੇ ਚੱਲਦਿਆਂ ਆਪਾਂ ਉਮੀਦ ਕਰਦੇ ਹਾਂ ਵੀ ਸ਼ਾਇਦ ਇਕਨੋਮਿਕ ਸਲੋ ਡਾਊਨ ਆ ਸਕਦਾ, ਪਰ ਚਲੋ ਆਪਾਂ ਉਮੀਦ ਕਰੀਏ ਵੀ ਘੱਟ ਹੀ ਜਿਹੜਾ ਆ ਉਹ ਰਵੇ। ਪਰ ਬਹੁਤ ਸਾਰੇ ਲੋਕਾਂ ਨੂੰ ਮੁੜ ਦੁਬਾਰਾ ਅਨਇੰਪਲੋਇਡ ਹੋਣ ਦਾ ਖਤਰਾ ਵੀ ਜਿਹੜਾ ਨਾਲ ਦੇ ਨਾਲ ਬਣਿਆ ਪਿਆ ਹੈਗਾ ਆ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਕੀ ਬਣਦਾ ਆ। ਉੱਧਰ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਜੈਫਰੀ ਐਪਸਟੀਨ ਜਿਸ ਨੇ ਕਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਜਿਹੜਾ ਆ ਆਤਮ ਹੱਤਿਆ ਕਰ ਲਈ ਸੀ ਜਦ ਉਸ ਨੂੰ ਵੱਖ-ਵੱਖ ਦੋਸ਼ਾਂ ਦੇ ਅਧੀਨ ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀਗਾ, ਉਸ ਦੀ ਕਲੋਜ਼ ਐਸੋਸੀਏਟ ਜਿਹੜੀ ਗੈਸ਼ਲੀਨ ਮੈਕਸਵੈਲ ਉਸ ਨੂੰ ਕਹਿੰਦੇ ਆ ਅੱਜ ਚਾਰਜ ਕੀਤਾ ਗਿਆ ਆ। ਇਸ ਦੇ ਉੱਤੇ ਛੋਟੀ ਉਮਰ ਦੇ ਮਾਈਨਰਸ ਜਿਨ੍ਹਾਂ ਨੂੰ ਆਖਿਆ ਜਾਂਦਾ ਆ 18 ਸਾਲ ਤੋਂ ਘੱਟ ਦੀ ਉਮਰ ਵਾਲੇ, ਉਹਨਾਂ ਦੇ ਉੱਤੇ ਇਨਸਾਈਟਮੈਂਟ ਕਰਨ ਦੇ ਜਿਹੜੇ ਆ ਉਹ ਦੋਸ਼ ਸੀਗੇ। ਇਸ ਦਾ ਨਾਮ ਮੈਕਸਵੈਲ ਦਾ ਬੜੇ ਚਿਰ ਤੋਂ ਜਿਹੜਾ ਆ ਰਿਹਾ ਸੀਗਾ ਵੀ ਇੱਕ ਰਿਕਰੂਟਰ ਦੇ ਵਜੋਂ ਜਿਹੜਾ ਆ ਸੈਕਸ ਟ੍ਰੈਫਿਕਰ ਜੈਫਰੀ ਐਪਸਟੀਨ ਆ ਉਸ ਦੇ ਨਾਲ ਇਹ ਕੰਮ ਕਰਦੀ ਸੀ, ਉਸ ਦੀ ਇਹ ਸਾਥਣ ਸੀਗੀ। ਇਸ ਦੇ ਉੱਤੇ ਨਿਊਯਾਰਕ ਫੈਡਰਲ ਪ੍ਰੋਸੀਕਿਊਟਰਸ ਦੇ ਦੁਆਰਾ 6 ਵੱਖ-ਵੱਖ ਜਿਹੜੇ ਚਾਰਜਿਸ ਜਿਹੜੇ ਉਹ ਲਾਏ ਗਏ ਨੇ ਐਪਸਟੀਨ ਦੇ ਜਿਹੜੇ ਸਾਥੀ ਹੋਣ ਦੇ ਨਾਲ। ਇੱਕ ਜਿਹੜੀਆਂ ਅਦਾਲਤੀ ਦਸਤਾਵੇਜ਼ ਆ ਉਹਨਾਂ ਤੋਂ ਜਿਹੜਾ ਉਹ ਪਤਾ ਲੱਗਦਾ ਹੈਗਾ ਆ। ਇਹ ਜਿਹੜਾ ਸਭ ਤੋਂ ਵੱਡਾ ਚਾਰਜ ਇਹੀ ਆ ਵੀ ਛੋਟੀ ਉਮਰ ਦੇ ਨਾਬਾਲਗ ਲੜਕੇ ਲੜਕੀਆਂ ਨੂੰ ਇਨਸਾਈਟ ਕਰਕੇ ਕੌਂਸਪੀਰੇਸੀ ਦੇ ਨਾਲ ਉਹਨਾਂ ਨੂੰ ਇਸ ਸੈਕਸ ਟ੍ਰੈਫਿਕਿੰਗ ਦੇ ਵਿੱਚ ਉਹ ਧੱਕਦੀ ਸੀਗੀ। ਜੀ ਅਗਲੀ ਖਬਰ ਜਿਹੜੀ ਆ ਹਾਂਗਕਾਂਗ ਦੇ ਨਾਲ ਰਿਲੇਟਡ ਹੈਗੀ ਆ। US ਦੇ ਹਾਊਸ ਨੇ ਬਿੱਲ ਜਿਹੜਾ ਇੱਕ ਪਾਸ ਕਰ ਦਿੱਤਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚਾਈਨੀਜ਼ ਐਂਟੀਟੀਜ਼ ਹੈਗੀਆਂ ਆ ਜਿਹੜੀਆਂ ਹਾਂਗਕਾਂਗ ਦੇ ਨਾਲ ਕਹਿੰਦੇ ਵੀ ਕਿਸੇ ਤਰ੍ਹਾਂ ਦਾ ਰਿਲੇਸ਼ਨ ਹੈਗਾ, ਈਵਨ ਬੈਂਕਸ ਹੈਗੀਆਂ
ਉਹਨਾਂ ਦੇ ਉੱਤੇ ਜਿਹੜਾ ਬੈਨ ਲਾਉਣ ਜਾ ਰਹੇ ਹੈਗੇ ਆ। ਆਪਾਂ ਕੱਲ੍ਹ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿਸ ਤਰ੍ਹਾਂ ਜਿਹੜਾ ਚਾਈਨਾ ਨੇ ਹਾਂਗਕਾਂਗ ਦੇ ਵਿੱਚ ਆਪਣੇ ਜਿਹੜੇ ਸਟ੍ਰਿਕਟ ਲਾਅ ਆ ਉਹ ਇੱਕ ਤਰ੍ਹਾਂ ਨਾਲ ਇੰਪਲੀਮੈਂਟ ਕਰ ਦਿੱਤੇ ਹੈਗੇ ਆ, ਕਿਉਂਕਿ ਕਿਸੇ ਨੂੰ ਉਹ ਚਾਰਜ ਵੀ ਕਰੂਗੇ, ਕਹਿੰਦੇ ਉੱਥੋਂ ਜਾ ਕੇ ਚਾਈਨਾ ਮੇਨਲੈਂਡ ਜਾ ਕੇ ਜਿਹੜੇ ਆ ਉਹਦੇ 'ਤੇ ਚਾਰਜ ਲਾਏ ਜਾਣਗੇ। ਸੋ ਇਸ ਸੰਬੰਧ ਦੇ ਵਿੱਚ ਹੁਣ ਬਾਕੀ ਸਰਕਾਰਾਂ ਜਿਹੜੀਆਂ US ਅਤੇ ਈਵਨ ਬ੍ਰਿਟਿਸ਼ ਜਿਹੜੇ ਬ੍ਰਿਟੇਨ ਵੀ ਆ ਉਹ ਉਹਨਾਂ ਦੇ ਉਲਟ ਹੋਏ ਹੈਗੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਅੱਜ ਜਿਹੜਾ ਆਪਾਂ ਟਰੈਕਿੰਗ ਬਾਰੇ ਵੀ ਜਿਹੜੀ ਆ ਉਹ ਗੱਲਬਾਤ ਕਰਾਂਗੇ। ਜਿਹੜੇ ਇਸ ਟਾਈਮ US ਦਾ ਨੈਸ਼ਨਲ ਸਟਾਕ ਪਾਈਲ ਵੈਂਟੀਲੇਟਰਸ ਨੂੰ ਲੈ ਕੇ ਉਹ 50,000 ਤੱਕ ਜਿਹੜਾ ਕਹਿੰਦਾ ਹੋ ਜਾਊਗਾ ਅਗਲੇ ਹਫਤੇ। ਗਿਰੋਇਰ ਜਿਹੜੇ ਆ ਐਡਮਿਰਲ ਬ੍ਰੈਟ ਗਿਰੋਇਰ ਜਿਹੜੇ ਡਿਪਾਰਟਮੈਂਟ ਆਫ ਹੈਲਥ ਹਿਊਮਨ ਸਰਵਿਸਿਜ਼ ਦੇ ਅਸਿਸਟੈਂਟ ਸਕੱਤਰ ਨੇ, ਉਹਨਾਂ ਨੇ ਜਿਹੜਾ ਇਹ ਦੱਸਿਆ ਹੈਗਾ ਆ। ਜਿਹੜੇ ਵੈਂਟੀਲੇਟਰਸ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਪਹਿਲੋਂ ਵੀ ਸ਼ੁਰੂਆਤ ਦੇ ਦੌਰ ਦੇ ਵਿੱਚ ਇਹ ਪਿਆ ਸੀ, ਅਤੇ ਇੱਕ ਵਾਰੀ ਫਿਰ ਦੁਬਾਰਾ ਇਸ ਦੀ ਮੰਗ ਉੱਠ ਰਹੀ ਸੀ ਵੀ ਮੇਕ ਸ਼ੋਰ ਕਰਨਾ ਚਾਹੀਦਾ ਆ ਵੀ ਇਸ ਦੀ ਕਿਸੇ ਤਰੀਕੇ ਦੇ ਨਾਲ ਘਾਟ ਜਿਹੜੀ ਆ ਉਹ ਨਾ ਹੋਵੇ। ਮਾਰਚ ਮਹੀਨੇ ਦੇ ਵਿੱਚ ਐਂਥਨੀ ਫੌਸੀ ਨੇ ਜਿਹੜਾ ਉਹ ਦੱਸਿਆ ਸੀਗਾ ਵੀ 12,700 ਵੈਂਟੀਲੇਟਰ ਜਿਹੜੇ ਸਟਾਕ ਪਾਈਲ ਦੇ ਵਿੱਚ ਪਏ ਹੋਏ ਨੇ। ਉੱਧਰ ਅੱਜ ਜਿਹੜੇ ਮਾਰਕੋ ਰੂਬੀਓ ਸੈਨੇਟਰ ਨੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਇਹ ਮੰਗ ਉਠਾਈ ਆ ਡਿਪਾਰਟਮੈਂਟ ਆਫ ਹੈਲਥ ਹਿਊਮਨ ਸਰਵਿਸਿਜ਼ ਦੇ ਸਾਹਮਣੇ ਵੀ ਹਸਪਤਾਲਾਂ ਨੂੰ ਇਹ ਦੱਸਿਆ ਜਾਵੇ ਵੀ ਕਿਹੜੇ ਲੋਕ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਹਸਪਤਾਲ ਦੇ ਵਿੱਚ ਐਡਮਿਟ ਜਿਹੜੇ ਉਹ ਹੋ ਰਹੇ ਨੇ ਅਤੇ ਜਿਨ੍ਹਾਂ ਨੂੰ ICU ਦੀ ਜਿਹੜੀ ਜ਼ਰੂਰਤ ਪੈ ਰਹੀ ਆ। ਉਹਨਾਂ ਨੇ ਅੱਜ ਇਹ ਟਵੀਟ ਕਰਕੇ ਦੱਸਿਆ ਵੀ ਜਿਹੜੇ ਡੇਲੀ ਪੋਜ਼ੀਟਿਵਸ ਅਤੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਜਿਹੜੇ ਹੋ ਰਹੇ ਆ ਉਹ ਜਿਹੜਾ ਅਸਲੀਅਤ ਜਿਹੜੀ ਉਸ ਨੂੰ ਨਹੀਂ ਦਿਖਾ ਰਹੇ। ਕਈ ਜਿਹੜੇ ਕਹਿੰਦੇ ਪੋਜ਼ੀਟਿਵ ਕੇਸ ਆ ਉਹ ਬਿਮਾਰ ਨਹੀਂ ਹੋ ਰਹੇ, ਕਈ ਜਿਹੜੇ ਹਸਪਤਾਲ ਦੇ ਵਿੱਚ ਐਡਮਿਸ਼ਨਸ ਹੋ ਰਹੀਆਂ ਉਹ ਕਰੋਨਾ ਵਾਇਰਸ ਦੇ ਕਰਕੇ ਨਹੀਂ ਹੈਗੀਆਂ ਜਾਂ ਉਹਨਾਂ ਦਾ ਇਲਾਜ ਜਿਹੜਾ ਉਹ ਨਹੀਂ ਹੋ ਰਿਹਾ। ਅਤੇ ਕਹਿੰਦੇ ਵੀ ਮੈਂ ਬੇਨਤੀ ਕਰਦਾ ਹਾਂ ਫੈਡਰਲ ਸਰਕਾਰ ਨੂੰ ਵੀ ਇਸ ਤਰੀਕੇ ਦੇ ਨਾਲ ਜਿਹੜਾ ਕਹਿੰਦੇ ਵੀ ਫੰਡ ਕੀਤਾ ਜਾਵੇ ਸਟੇਟ ਪੂਲ ਟੈਸਟਿੰਗ ਜਿਹੜੀ ਯੂਨੀਵਰਸਿਟੀ ਸਕੂਲ ਅਤੇ ਐਮਰਜੈਂਸੀ ਰਿਸਪੌਂਡਰ ਹੈਲਥ ਕੇਅਰ ਵਰਕਰਸ ਦੀ, ਤਾਂ ਜੋ ਉਹਨਾਂ ਨੂੰ ਇਹ ਜਿਹੜਾ ਉਹ ਪਤਾ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਨਾਲ ਦੇ ਨਾਲ ਲੱਗ ਸਕੇ। ਮੌਜੂਦਾ ਤੌਰ ਦੇ ਉੱਤੇ ਫਲੋਰੀਡਾ ਤੋਂ ਜਿੱਥੇ ਸੈਨੇਟਰ ਨੇ ਉੱਥੇ 6,500 ਨਵੇਂ ਕੇਸ ਜਿਹੜੇ ਕੱਲ੍ਹ ਹੀ ਦੁਬਾਰਾ ਜਿਹੜੇ ਉਹ ਆਏ ਸੀਗੇ ਅਤੇ ਕਈ ਥਾਵਾਂ ਦੇ ਉੱਤੇ 10,000 ਕੇਸ ਵੀ ਜਿਹੜੇ ਆ ਉਹ ਵਧੇ ਨੇ ਇੱਕ ਜਿਹੜੇ ਉਹ ਦਿਨ ਦੇ ਵਿੱਚ। ਕੱਲ੍ਹ ਅਮਰੀਕਾ ਦੇ ਵਿੱਚ ਓਵਰਆਲ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਕਰੋਨਾ ਵਾਇਰਸ ਦੇ ਬਾਬਤ 50,000 ਦਾ ਅੰਕੜਾ ਜਿਹੜਾ ਉਹ ਪਾਰ ਕਰ ਗਏ ਨੇ। 50,600 ਜਿਹੜੇ ਨਵੇਂ ਕੇਸ ਕੱਲ੍ਹ ਕਰੋਨਾ ਵਾਇਰਸ ਦੇ ਅਮਰੀਕਾ ਦੇ ਵਿੱਚ ਜਿਹੜੇ ਉਹ ਵਧੇ ਨੇ। ਕਹਿੰਦੇ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਇਹ ਅੰਕੜਾ ਹੈਗਾ ਆ ਜਿਹੜੇ ਇੱਕ ਦਿਨ ਦੇ ਵਿੱਚ ਕੇਸ ਵਧੇ ਨੇ। ਜੀ, ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕਹਿੰਦੇ ਕੈਲੀਫੋਰਨੀਆ ਇੱਕ ਤਰ੍ਹਾਂ ਦੇ ਨਾਲ ਮਾਡਲ ਸਟੂਡੈਂਟ ਮਤਲਬ ਕਿ ਮਾਡਲ ਜਿਹੜੀ ਆ ਸਟੇਟ ਬਣੀ ਸੀ ਜਦੋਂ ਇਹਨਾਂ ਨੇ ਕਰੋਨਾ ਵਾਇਰਸ ਨੂੰ ਕੰਟਰੋਲ ਕੀਤਾ ਸੀ। ਬਹੁਤ ਘੱਟ ਕੇਸ ਕੈਲੀਫੋਰਨੀਆ ਸੀ ਬਾਕੀ ਸਟੇਟਾਂ ਦੇ ਮੁਤਾਬਕ, ਪਰ ਹੁਣ ਕੈਲੀਫੋਰਨੀਆ ਵੀ ਕਹਿੰਦੇ ਪਈ ਫਲੋਰੀਡਾ, ਟੈਕਸਸ ਅਤੇ ਐਰੀਜ਼ੋਨਾ ਵਾਂਗ ਬਣਦਾ ਜਾ ਰਿਹਾ ਹੈਗਾ, ਕਿਉਂਕਿ ਕੈਲੀਫੋਰਨੀਆ ਵਿੱਚ ਪਿਛਲੇ 14 ਦਿਨਾਂ ਦੇ ਦੌਰਾਨ 70% ਇਨਕਰੀਜ਼ ਹੋਏ ਆ ਕਰੋਨਾ ਵਾਇਰਸ ਦੇ ਕੇਸ ਡੇਲੀ ਹਰ ਰੋਜ਼, ਅਤੇ ਜਿਹੜੀ ਹੌਸਪੀਟਲਾਈਜੇਸ਼ਨ ਆ ਉਹ 51% ਜਿਹੜੀ ਅੱਪ ਗਈ ਹੈਗੀ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਬੁੱਧਵਾਰ ਨੂੰ ਇੱਕ ਸਟੈਪ ਤਾਂ ਲਿਆ ਰਿਵਰਸ ਕਰਨ ਦੇ ਲਈ, ਬਹੁਤ ਸਾਰੀਆਂ ਰੀਓਪਨਿੰਗ ਕਰਨ ਦੇ ਲਈ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਜਿਹੜਾ ਡਾਈਨ ਇਨ ਰੈਸਟੋਰੈਂਟ ਦੇ ਵਿੱਚ ਆ ਉਹ ਵੀ ਬੰਦ ਕਰਨ ਨੂੰ ਕਿਹਾ, ਜਿਹੜੇ ਥੀਏਟਰਸ ਆ ਉਹ ਵੀ ਇੱਕ ਤਰ੍ਹਾਂ ਨਾਲ ਬੰਦ ਕਰਨ ਨੂੰ ਕਿਹਾ ਹੈਗਾ। ਪਰ ਸਟਿਲ ਇਹਨਾਂ ਨੂੰ ਕਹਿੰਦੇ ਵੀ ਡਰਾਸਟਿਕ ਸਟੈਪ ਲੈਣੇ ਚਾਹੀਦੇ ਆ, ਜਿਸ ਤਰ੍ਹਾਂ ਹੁਣ ਟੈਕਸਸ ਅਤੇ ਫਲੋਰੀਡਾ ਅਤੇ ਐਰੀਜ਼ੋਨਾ ਲੈ ਰਹੇ ਹੈਗੇ ਆ, ਕਿਉਂਕਿ ਪੋਪੂਲੇਸ਼ਨ ਕੈਲੀਫੋਰਨੀਆ ਦੀ ਬਹੁਤ ਜ਼ਿਆਦਾ ਆ, 40 ਮਿਲੀਅਨ ਦੇ ਕਰੀਬ ਜਿਹੜੀ ਪੋਪੂਲੇਸ਼ਨ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਸਲਾ ਲਊਗਾ ਵੀ ਕੀ ਕਾਂਗਰਸ ਦੇ ਕੋਲ ਜਿਹੜੀ ਮਿਊਲਰ ਦੇ ਦੁਆਰਾ ਬਣਾਈ ਗਈ ਰਸ਼ੀਅਨ ਗ੍ਰੈਂਡ ਜੂਰੀ ਸੀ ਉਸ ਦਾ ਸਮਾਨ ਆ ਉਹਨਾਂ ਨੂੰ ਦੇਣਾ ਚਾਹੀਦਾ ਆ ਜਾਂ ਨਹੀਂ। ਇੱਕ ਸੀਕ੍ਰੇਟ ਗ੍ਰੈਂਡ ਜੂਰੀ ਮਟੀਰੀਅਲਸ ਦੇ ਉੱਤੇ ਹਾਲ ਦੀ ਘੜੀ ਟਰੰਪ ਪ੍ਰਸ਼ਾਸਨ ਨੇ ਇਹਨਾਂ ਦੇ ਦੁਆਰਾ ਜਿਹੜਾ ਰੋਕ ਲਾਈ ਹੋਈ ਆ ਵੀ ਕਾਂਗਰਸ ਨੂੰ ਉਹ ਜਿਹੜੇ ਡਾਕੂਮੈਂਟਸ ਆ ਉਹ ਨਾ ਪੇਸ਼ ਕੀਤੇ ਜਾਣ। ਸੋ ਸੁਪਰੀਮ ਕੋਰਟ ਕਹਿੰਦੇ ਆ ਵੀ ਅੱਜ ਜਿਹੜੇ ਆ ਇਸ ਨੂੰ ਉਹ ਦੇਖਣਗੇ ਵੀ ਇਸ ਮਟੀਰੀਅਲ ਨੂੰ ਉਹਨਾਂ ਤੱਕ ਦਿੱਤਾ ਜਾਵੇ ਜਾਂ ਉਸ ਨੂੰ ਬਲੌਕ
ਕਰ ਦਿੱਤਾ ਜਾਵੇ। ਜੀ, ਅਗਲੀ ਖਬਰ ਜਿਹੜੀ ਆ ਨਾਰਥ ਕੈਰੋਲੀਨਾ ਤੋਂ ਆ ਰਹੀ ਆ। ਨਾਰਥ ਕੈਰੋਲੀਨਾ ਦੇ ਵਿੱਚ ਇੱਕ ਚਿਕਨ ਪ੍ਰੋਸੈਸਿੰਗ ਫੈਸਿਲਿਟੀ ਜਿਹੜੀ ਆ, ਕਹਿੰਦੇ ਪਈ ਉਹਨਾਂ ਨੇ ਆਪਣਾ ਲਕੋਏ ਰੱਖਿਆ ਵੀ ਜਿਹੜੇ ਉੱਥੇ EMPLOYEE ਕੰਮ ਕਰਦੇ ਆ ਉਹ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਹੈਗੇ ਆ। ਬਿਲਕੁਲ ਉਹ ਚੁੱਪਚਾਪ ਰਹੇ। ਇਹ ਜਦੋਂ EMPLOYEES ਨੇ ਰੌਲਾ ਪਾਉਣਾ ਸ਼ੁਰੂ ਕੀਤਾ ਵੀ ਇੱਥੇ ਜਿਹੜੇ ਆ ਲੋਕ ਕੰਮ ਕਰਦੇ ਜਿਹੜੇ ਉਹ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਆ, ਅਤੇ ਅਸੀਂ ਜਿਹੜਾ ਸ਼ੋਲਡਰ ਟੂ ਸ਼ੋਲਡਰ ਮੁੰਡੇ ਨਾਲ ਮੁੰਡਾ ਲਾ ਕੇ ਕੰਮ ਕਰਦੇ, ਸਪੇਸ ਬੜੀ ਘੱਟ ਹੁੰਦੀ ਆ ਅਤੇ ਕਰੋਨਾ ਵਾਇਰਸ ਫੈਲ ਸਕਦੀ ਆ। ਉਹ ਤੋਂ ਬਾਅਦ ਕਹਿੰਦੇ ਵੀ ਜਦੋਂ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ EMPLOYEE ਸੀ ਉਹਨਾਂ ਨੂੰ ਟੈਸਟ ਕੀਤਾ ਅਤੇ 150 ਦੇ ਕਰੀਬ ਜਿਹੜੇ ਪੋਜ਼ਿਟਿਵ ਕੇਸ ਇਕੱਲੇ ਇੱਕ ਜਿਹੜਾ ਮੀਟ ਦੀ ਜਿਹੜੀ ਚਿਕਨ ਦੀ ਪ੍ਰੋਸੈਸਿੰਗ ਫੈਸਿਲਿਟੀ ਆ ਜਿਹਦਾ ਨਾਂ ਕੇਸ ਫਾਰਮਸ ਕਰਕੇ ਆ, ਵੁਰਕ ਕਾਉਂਟੀ ਦੇ ਵਿੱਚ ਆ, ਉੱਥੇ ਇਹ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸ ਪਾਏ ਗਏ। ਆਪਾਂ ਪਿਛਲੇ ਦਿਨਾਂ 'ਚ ਵੀ ਦੇਖਿਆ ਸੀ ਈਵਨ ਫ੍ਰਿਜ਼ਨੋ ਦੇ ਵਿੱਚ ਅਤੇ ਲਿਵਿੰਗਸਟਨ ਜਿਹੜੇ ਫੋਸਟਰ ਫਾਰਮ ਆ ਉੱਥੇ ਵੀ ਬਹੁਤ ਸਾਰੇ ਜਿਹੜੇ ਕਾਮੇ ਉਹਨਾਂ ਨੇ ਕੰਪਲੇਨ ਕੀਤੀ ਸੀ ਵੀ ਸਾਡੇ ਜਿੱਥੇ ਅਸੀਂ ਖੜ੍ਹਦੇ ਹਾਂ ਜਾਂ ਜਿੱਥੇ ਸਾਡਾ ਲੰਚ ਰੂਮ ਆ ਬੜੀ ਘੱਟ ਜਗ੍ਹਾ ਹੁੰਦੀ ਆ ਅਤੇ ਬੜਾ ਖਤਰਾ ਹੈਗਾ ਆ। ਸੋ ਉਸ ਟਾਈਮ ਦੇ ਉੱਤੇ ਨਿਊਜ਼ਪੇਪਰਸ ਨੇ ਵੀ ਕਾਫੀ ਖਬਰ ਚੱਕੀ ਸੀ, ਪਰ ਹੁਣ ਤੁਸੀਂ ਦੇਖੋ ਵੀ ਇੱਕ ਪਲਾਂਟ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੇਸ ਹੋਏ ਹੈਗੇ ਆ ਅਤੇ ਉਹਨਾਂ ਨੇ ਪਲਾਂਟ ਕੋਈ ਸ਼ਟ ਡਾਊਨ ਨਹੀਂ ਕੀਤਾ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਕਰੋਨਾ ਵਾਇਰਸ ਟੈਸਟਿੰਗ ਨੂੰ ਹੋਰ ਵਧਾਉਣ ਦੇ ਲਈ ਪਹਿਲਾਂ ਜਿਹੜੀ ਆ ਉਹ ਇੱਕ ਚਾਈਨੀਜ਼ ਕੰਪਨੀ ਦੀ ਮਦਦ ਲੈਣ ਦੀ ਸੋਚੀ ਸੀਗੀ, ਪਰ ਚਾਈਨਾ ਨਾਲ ਵੱਧਦੇ ਜਿਹੜੇ ਬਖੇੜੇ ਨੂੰ ਲੈ ਕੇ ਕਹਿੰਦੇ ਉਹਨਾਂ ਨੇ ਇਹ ਆਪਣਾ ਕੈਂਸਲ ਕਰ ਦਿੱਤਾ। ਹੁਣ ਕਈ ਲੋਕ ਸਵਾਲ ਇਹ ਪੁੱਛ ਰਹੇ ਆ ਵੀ ਕੀ ਟੈਸਟਿੰਗ ਨੂੰ ਵਧਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਜ਼ਰੂਰੀ ਸੀ ਜਾਂ ਨਹੀਂ, ਕਿ ਟੈਸਟਿੰਗ ਦੇ ਉੱਤੇ ਜ਼ਿਆਦਾ ਧਿਆਨ ਜਿਹੜੇ ਉਹ ਦੇਣਾ ਚਾਹੀਦਾ ਸੀਗਾ ਅਤੇ ਉਸ ਦੇ ਵਿੱਚ ਜਿਹੜੀ ਚਾਈਨਾ ਦੀ BGI ਗਰੁੱਪ ਹੈਗੇ ਆ ਉਸ ਨੂੰ ਸਾਥ ਉਸ ਦਾ ਲੈ ਲੈਣਾ ਚਾਹੀਦਾ ਸੀ ਜਾਂ ਨਹੀਂ। ਸੋ ਇਹ ਆ ਵੀ ਹੁਣ ਕੈਲੀਫੋਰਨੀਆ ਨੇ ਇਨਕਾਰ ਕਰ ਦਿੱਤਾ ਆ ਇਹਨਾਂ ਦੀ ਜਿਹੜੀ ਮਦਦ ਆ ਉਸ ਨੂੰ ਲੈਣ ਤੋਂ। ਸੋ ਸ਼ਸ਼ੋਪਨ ਦੇ ਵਿੱਚ ਕੈਲੀਫੋਰਨੀਆ ਪੂਰੀ ਤਰ੍ਹਾਂ ਜਿਹੜਾ ਉਹ ਫਸਿਆ ਸੀਗਾ ਵੀ ਚਾਈਨਾ ਵਾਲਿਆਂ ਦੀ ਮਦਦ ਲਈ ਜਾਵੇ ਜਾਂ ਨਾ ਲਈ ਜਾਵੇ, ਜਦ ਕਿ ਉਹਨਾਂ ਦੇ ਉੱਤੇ ਇਹ ਜਿਹੜੇ ਕਈ ਕਥਿਤ ਦੋਸ਼ ਲੱਗ ਰਹੇ ਨੇ ਵੀ ਉਹਨਾਂ ਨੇ ਆંકੜੇ ਵੀ ਜਿਹੜੇ ਉਹ ਗਲਤ ਪੇਸ਼ ਕੀਤੇ ਨੇ ਅਤੇ ਲੋਕਾਂ ਨੂੰ ਪਹਿਲਾਂ ਵੀ ਜਿਹੜਾ ਕੋਈ ਟੈਸਟਿੰਗ ਮਟੀਰੀਅਲ ਕਈ ਹੋਰ ਮੁਲਕਾਂ ਨੂੰ ਜਿਹੜਾ ਘੱਲਿਆ ਆ ਉਸ ਦੇ ਵਿੱਚ ਉਹ ਖਰਾਬ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਸੀ। ਜੀ, ਅਗਲੀ ਖਬਰ ਜਿਹੜੀ ਰਸ਼ੀਆ ਤੋਂ ਆ ਰਹੀ ਆ, ਕਹਿੰਦੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਪੁਟਿਨ, ਉਹਨਾਂ ਨੇ ਇੱਕ ਵਾਰੀ ਫੇਰ ਆਪਣਾ ਘਪਲਾ ਕਰਕੇ ਜਿਹੜਾ ਆ ਵੋਟਾਂ ਦਾ ਹਿਸਟੋਰਿਕ ਵੋਟ ਉਹਨੇ ਦੱਸਿਆ ਆ ਵੀ ਉਹਦੇ ਮੁਤਾਬਕ ਉਹ ਹੁਣ ਆਪਣੀ ਪੋਜੀਸ਼ਨ ਦੇ ਉੱਤੇ ਸੰਨ 2036 ਤੱਕ ਰਹਿਣਗੇ। ਕਹਿੰਦੇ ਵੀ ਬਹੁਤ ਮੈਜੋਰਟੀ ਦੇ ਨਾਲ ਜਿਹੜੀ ਆ ਕੌਂਸਟੀਟਿਊਸ਼ਨ ਦੇ ਵਿੱਚ ਜਿਹੜੀ ਵੋਟਿੰਗ ਹੋਈ ਆ ਉਹ ਤਾਂ ਕਿ ਅਮੈਂਡਮੈਂਟ ਕੀਤੀ ਜਾ ਸਕੇ, ਉਹ 2036 ਤੱਕ ਆਪਣੀ ਪੋਜੀਸ਼ਨ 'ਤੇ ਟਿਕੇ ਰਹਿਣ। ਰੈਫਰੈਂਡਮ ਜਿਹੜਾ ਉਹਨਾਂ ਨੇ ਕਰਾਇਆ ਜੀ ਵੀ ਮੈਨੂੰ ਦੱਸੋ ਵੀ ਸਾਰੀ ਉਮਰ ਬਣਾ ਕੇ ਰੱਖਣਾ ਜਿਹੜਾ ਆ ਕਿ ਨਹੀਂ, ਅਤੇ ਫਿਰ ਸਭ ਨੂੰ ਹੀ ਪਤਾ ਹੈ ਵੀ ਚਾਬਕ ਉੱਥੇ ਕਿਹਦੇ ਹੱਥ ਦੇ ਵਿੱਚ ਆ ਅਤੇ ਕੌਣ ਜਿਹੜਾ ਉੱਥੇ ਕਿਸ ਨੂੰ ਰਨ ਜਿਹੜਾ ਉਹ ਕਰ ਰਿਹਾ ਹੈ। ਸੋ ਵਲਾਦੀਮਿਰ ਪੁਤਿਨ ਨੇ ਆਉਣ ਵਾਲੇ ਜਿਹੜੇ 16 ਸਾਲ ਆ ਉਹ ਆਪਣੇ ਲਈ ਜਿਹੜੇ ਕਹਿ ਲਓ ਵੀ ਉਹ ਪੱਕੇ ਹੋਰ ਕਰ ਲਏ ਨੇ। Airbnb ਨੇ ਅੱਜ ਇਹ ਅਨਾਊਂਸ ਕੀਤਾ ਵੀ ਜਿਹੜੇ 25 ਸਾਲ ਤੋਂ ਘੱਟ ਦੀ ਉਮਰ ਵਾਲੇ ਉਹਨਾਂ ਦੇ ਕਸਟਮਰ ਆ ਆਪਣੇ ਘਰ ਦੇ ਨਜ਼ਦੀਕ ਕਿਸੇ ਹੋਰ ਘਰ ਨੂੰ ਜਿਹੜਾ ਉਹ ਨਹੀਂ Airbnb ਦੇ ਉੱਤੇ ਬੁੱਕ ਕਰ ਸਕਣਗੇ। Airbnb ਦੇ ਜ਼ਰੀਏ ਬਹੁਤ ਸਾਰੇ ਜਿਹੜੇ ਨੌਜਵਾਨਾਂ ਨੇ ਇਸ ਤਰੀਕੇ ਨੂੰ ਵਰਤਦੇ ਹੋਏ ਆਪਣੇ ਘਰ ਦੇ ਲਾਗੇ ਕਿਸੇ ਹੋਰ ਦੇ ਘਰ ਨੂੰ ਜਿਹੜਾ ਆ ਉਹ ਬੁੱਕ ਕਰਕੇ ਉੱਥੇ ਵੱਡੀਆਂ ਹਾਊਸ ਪਾਰਟੀਜ਼ ਕੀਤੀਆਂ, ਜਿਸ ਤੋਂ ਬਾਅਦ ਦੇ ਵਿੱਚ ਘਰਾਂ ਦੇ ਘਰ ਜਿਹੜੇ ਉਹਨਾਂ ਨੇ ਟਰੈਸ਼ ਜਿਹੜੇ ਉਹ ਕਰ ਦਿੱਤੇ ਸੀਗੇ। ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ Airbnb ਨੇ ਇੱਦਾਂ ਕਰਨੋਂ ਜਿਹੜਾ ਇਨਕਾਰ ਕਰ ਦਿੱਤਾ ਆ, ਪਰ ਕਹਿੰਦੇ ਵੀ ਉਹ ਹੋਰ ਥਾਵਾਂ ਦੇ ਉੱਤੇ ਜਿਹੜੇ ਆ ਉਹ ਜ਼ਰੂਰ ਆਪਣੇ ਆਪ ਨੂੰ ਬੁੱਕ ਕਰ ਸਕਦੇ ਆ। ਜੇ ਘਰਾਂ ਦੇ ਵਿੱਚ ਕਿਸੇ ਨੇ ਕਮਰਾ ਲੈਣਾ ਹੈ ਜਾਂ ਹੋਟਲਸ ਦੇ ਵਿੱਚ ਬੁੱਕ ਕਰਨਾ ਹੈ ਤਾਂ ਉਹ ਉਸ ਦੀ ਜਿਹੜੀ ਆ ਉਹ ਜ਼ਰੂਰ ਕਰ ਸਕਦੇ, ਪਰ ਪੂਰੇ ਦੇ ਪੂਰੇ ਘਰ ਜਿਹੜੇ ਬੁੱਕ ਕਰਨੇ 25 ਸਾਲ ਤੋਂ ਘੱਟ ਦੀ ਉਮਰ ਵਾਲਿਆਂ ਦੇ ਲਈ ਉਹਨਾਂ ਨੇ ਹਾਲ ਦੀ ਘੜੀ ਉਹ ਰੋਕ ਦਿੱਤੇ ਨੇ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਬੇ ਏਰੀਏ ਤੋਂ ਜਿਹੜੇ ਸਿਲੀਕਨ ਵੈਲੀ ਤੋਂ ਰਿਪਰੈਜ਼ੈਂਟੇਟਿਵ ਹੈਗੇ ਕਾਂਗਰਸਮੈਨ ਰੋ ਖੰਨਾ, ਉਹ ਕਹਿੰਦੇ ਵੀ ਆਪਣੇ ਕੈਲੀਫੋਰਨੀਆ ਦਾ ਜਿਹੜਾ ਡੈਲੀਗੇਸ਼ਨ ਆ ਜਿਹੜੀ DNC ਦੀ ਮੀਟਿੰਗ ਹੋਣੀ ਆ ਉੱਥੇ ਲੈ ਕੇ ਜਾਣਗੇ। ਸੋ ਜਿਹੜੇ ਰੋ ਖੰਨਾ ਹੈ ਬਰਨੀ ਸੈਂਡਰਸ ਦੇ ਸਪੋਰਟਰ ਸੀ, ਉਹਨਾਂ ਨੇ ਇਹ ਕਿਹਾ ਵੀ ਮੈਂ ਜਿਹੜੇ ਆਪਣੇ ਮੇਨ ਇਸ਼ੂਜ਼ ਹੈਗੇ ਆ ਮੈਡੀਕੇਅਰ ਫਾਰ ਆਲ, ਫ੍ਰੀ ਪਬਲਿਕ ਕਾਲਜ ਅਤੇ ਮਿਲਟਰੀ ਦਾ ਬਜਟ ਘਟਾਉਣਾ ਅਤੇ ਹੋਰ ਜਿਹੜੀਆਂ ਪਾਲਿਸੀਜ਼ ਆ ਚੈਂਪੀਅਨਸ ਬਾਈ ਬਰਨੀ ਸੈਂਡਰਸ, ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗਾ। ਜੀ, ਨਵੇਂ ਆਏ ਆંકੜਿਆਂ ਦੇ ਮੁਤਾਬਕ ਹਰਜੋਤ ਸਿੰਘ ਜੀ ਦੱਸ ਰਹੇ ਆ ਵੀ ਸਰਕਾਰੀ ਜਿਹੜੇ ਦਸਤਾਵੇਜ਼ਾਂ ਦੇ ਵਿੱਚ ਪਤਾ ਲੱਗਾ ਵੀ ਇਸ ਮੌਕੇ
130 ਮਿਲੀਅਨ N95 ਮਾਸਕ ਜਿਹੜੇ ਉਹ ਮੌਜੂਦ ਨੇ। ਪਰ ਕਹਿੰਦੇ ਵੀ ਇਹਨਾਂ ਹੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਇਸ ਮੌਕੇ ਡਿਮਾਂਡ ਜਿਹੜੀ 160 ਮਿਲੀਅਨ N95 ਮਾਸਕ ਦੀ ਜਿਹੜੀ ਉਹ ਹੋ ਸਕਦੀ ਆ। ਸੋ ਤਕਰੀਬਨ 30 ਮਿਲੀਅਨ ਮਾਸਕ ਦੀ ਜਿਹੜੀ ਸ਼ਾਰਟੇਜ ਆ ਉਹ ਚੱਲ ਰਹੀ ਹੈਗੀ ਆ। ਸੋ ਹਾਊਸ ਮੈਜੋਰਟੀ ਵਿਪ ਜੇਮਸ ਜਿਹੜੇ ਕਲਾਈਬਰਨ ਆ, ਉਹਨਾਂ ਨੇ ਸੈਨੇਟ ਸਿਲੈਕਟ ਸਬ ਕਮੇਟੀ ਦੀ ਹੀਅਰਿੰਗ ਦੇ ਦੌਰਾਨ ਇਸ ਦੇ ਬਾਰੇ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਸੀ ਜੀ। ਸੋ ਹੁਣ ਆਪਾਂ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿਹੜਾ ਟਰੱਕਿੰਗ ਵਾਲਾ ਸ਼ੋਅ ਵੀ ਕਰਨਾ ਹੈ, ਅਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਵੇ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ। ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ
ਵਜੇ ਤੱਕ। 4th ਆਫ ਜੁਲਾਈ ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ। ਸੋਫਾ ਲਵ ਸੀਟ 4th ਆਫ ਜੁਲਾਈ ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ। ਫਰਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758, 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਇਸ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਨਾਲ ਇਸ ਟਾਈਮ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ। ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰਸ ਜੇ ਤੁਹਾਨੂੰ ਚਾਹੀਦੇ ਹੋਣ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਆਪਣੇ ਪੰਜਾਬੀ ਮੁੰਡੇ ਇੱਥੇ ਕੰਮ ਕਰਦੇ ਨੇ, ਪੰਜਾਬੀ 'ਚ ਆਸਾਨੀ ਦੇ ਨਾਲ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਸੁੱਖੀ ਦੋਸਾਂਝ, ਮੈਨੀ ਸਾਧਰਾ ਜਾਂ ਦੀਪ ਸੰਘਾ ਦੇ ਨਾਲ ਜਿਹੜੀ ਉਹ ਤੁਸੀਂ ਸੰਪਰਕ ਕਰੋ। ਯੂਟਿਲਿਟੀ ਟ੍ਰੇਲਰ ਸੇਲਸ ਵਾਲੇ, ਇਹਨਾਂ ਦਾ ਫੋਨ ਨੰਬਰ 1-888-381-5911, 1-888 381 5911, 888 381 5911। ਪੂਰੇ ਅਮਰੀਕਾ ਦੇ ਵਿੱਚ ਇਹ ਡਰਾਈਵ ਐਂਡ ਰੀਫਰਸ ਜਿਹੜੇ ਆ ਉਹ ਤੁਹਾਨੂੰ ਜਿਹੜੇ ਉਹ ਸੈਲ ਕਰਦੇ ਨੇ। ਕਿਤੇ ਵੀ ਤੁਸੀਂ ਡਿਲੀਵਰੀ ਜਿਹੜੀ ਉਹ ਇਹਨਾਂ ਦੀ ਲੈਣੀ ਹੋਵੇ ਡਰਾਈਵ ਐਂਡ ਰੀਫਰਸ ਦੀ, ਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ। ਸੁੱਖੀ ਦਸਾਂਝ, ਮੈਨੀ ਸਾਧਰਾ, ਦੀਪ ਸੰਘਾ ਹੋਣਾ ਦੇ ਨਾਲ 1-888-381-5911 ਦੇ ਉੱਤੇ। ਸੋ ਆਪਾਂ ਜਿਹੜੀ ਆ ਟਰੈਕਿੰਗ ਦੇ ਬਾਰੇ ਰਮਨ ਜੀ, ਹਰਜੋਤ ਜੀ ਜੇ ਗੱਲ ਕਰਦੇ ਜਾਈਏ, ਰੀਸੈਂਟਲੀ ਜਿਹੜਾ ਹੈਗਾ ਨਾਫਟਾ ਜੀ ਉਹ ਬੰਦ ਹੋ ਗਿਆ, UMCSA ਜਿਹੜਾ ਉਹ ਲਾਗੂ ਹੋ ਗਿਆ। ਸੋ ਇਸ ਦਾ ਟਰੱਕਿੰਗ ਦੇ ਨਾਲ ਕੀ ਅਸਰ ਜਿਹੜਾ ਉਹ ਰਹੂਗਾ, ਕਿਉਂਕਿ ਆਪਾਂ ਜਾਣਦੇ ਹਾਂ ਵੀ ਬਿਲੀਅਨਸ ਆਫ ਡਾਲਰ ਦਾ ਜਿਹੜਾ ਸਮਾਨ ਆ ਇੱਧਰੋਂ ਉੱਧਰ ਤਿੰਨਾਂ ਹੀ ਮੁਲਕਾਂ ਦੇ ਦਰਮਿਆਨ ਜਿਹੜਾ ਉਹ ਟਰੱਕਾਂ ਦੇ ਉੱਤੇ ਆਉਂਦਾ ਜਾਂਦਾ ਹੈ। ਬਿਲਕੁਲ ਰਾਜਕਿਰਨ, ਇਹ ਕੱਲ ਹੀ ਜਿਹੜਾ 1 ਤਰੀਕ ਨੂੰ ਲਾਗੂ ਹੋਇਆ ਆ, ਤੇ ਇਹਦੇ ਵਿੱਚ ਕਾਫੀ ਜਿਹੜਾ ਆਸ ਕੀਤੀ ਜਾ ਰਹੀ ਹੈ ਕਿ ਜਿਹੜਾ ਟਰੱਕਿੰਗ ਦੇ ਉੱਤੇ ਇਹਦਾ ਕਾਫੀ ਬੈਨੀਫਿਸ਼ਲ ਹੋਊਗਾ, ਕਿਉਂਕਿ ਕਾਫੀ ਚੀਜ਼ਾਂ ਜਿਹੜੀਆਂ ਈਜ਼ ਕੀਤੀਆਂ ਗਈਆਂ। ਔਰ ਪਰ ਕਿਹੜੀਆਂ ਕੀਤੀਆਂ ਗਈਆਂ ਕਿਉਂਕਿ ਕਾਫੀ ਡੀਟੇਲਡ ਹੈਗਾ। ਸੋ ਫੁੱਲ ਰਿਲੀਜ਼ ਅਜੇ ਕੱਲ੍ਹ ਹੀ ਹੋਇਆ। ਸੋ ਹੌਲੀ ਹੌਲੀ ਇਹਦੀ ਜਿਹੜੀ ਸਟੱਡੀ ਆ ਉਹ ਚੱਲ ਰਹੀ ਹੈ, ਤੇ ਉਹਦੇ ਮੁਤਾਬਕ ਹੁਣ ਦੇਖਿਆ ਜਾਏਗਾ ਕਿ ਕੀ ਜਿਹੜਾ ਇਹਦੇ ਵਿੱਚ ਬੈਨੀਫਿਸ਼ਲ ਕੀ ਹੁੰਦਾ ਆ। ਮੋਸਟ ਪ੍ਰੋਬੇਬਲੀ ਜਿਹੜਾ ਇਸ ਵੇਲੇ COVID-19 ਕਰਕੇ ਲਾਕਡਾਊਨ ਵਗੈਰਾ ਦੀ ਸਿਚੁਏਸ਼ਨ ਫੇਰ ਬਣੀ ਆ, ਉਹਦੇ ਕਰਕੇ ਥੋੜ੍ਹਾ ਜਿਹਾ ਹੋ ਸਕਦਾ ਕਿ ਇਹਦਾ ਅਸਰ ਅਜੇ ਉੱਦਾਂ ਦਾ ਨਾ ਦੇਖਣ ਨੂੰ ਮਿਲੇ। ਪਰ ਡੈਫੀਨੇਟਲੀ ਦੱਸਿਆ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਇਹ ਕਾਫੀ ਜਿਹੜਾ ਪਹਿਲਾਂ ਆਪਣਾ ਸੀਗਾ ਨੈਫਟਾ ਸੀਗਾ, ਨੈਫਟਾ ਦੇ ਨਾਲੋਂ ਕਾਫੀ ਬੈਨੀਫਿਸ਼ਲ ਹੈਗਾ ਔਰ ਕਾਫੀ ਈਜ਼ ਕੀਤੀ ਗਈ, ਔਰ ਕਾਫੀ ਥੋੜ੍ਹੀਆਂ ਜਿਹੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਵਿੱਚ ਅੜਚਨਾਂ ਸੀਗੀਆਂ ਪਹਿਲਾਂ ਉਹ ਕਾਫੀ ਕਲੀਅਰ ਕੀਤੀਆਂ ਗਈਆਂ। ਸੋ ਹੋਪਫੁਲੀ ਗੁੱਡ ਸਾਈਡ 'ਤੇ ਹੋਊਗਾ। ਸੋ ਦੇਖਣ ਦੀ ਲੋੜ ਹੈ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ 6 ਮਿਲੀਅਨ ਦੇ ਕਰੀਬ ਜਿਹੜੇ ਟਰੱਕ ਆ US ਦੇ ਸਦਰਨ ਬਾਰਡਰ ਤੋਂ ਹਰ ਸਾਲ ਜਿਹੜੇ ਆਉਂਦੇ ਜਾਂਦੇ ਹੈਗੇ ਆ, ਜਿਹੜੇ ਕਿ 27,000 ਦੇ ਕਰੀਬ ਲੋਕਾਂ ਨੂੰ ਇੰਪਲਾਈ ਕਰਦੇ ਆ, ਤੇ 3.8 ਬਿਲੀਅਨ ਡਾਲਰ ਜਿਹੜੀ ਆ ਜਨਰੇਟ ਕਰਦੇ ਇਨਕਮ। ਬਿਲਕੁਲ ਜੀ, ਇਹ ਮਤਲਬ ਕਿ ਐਕਸੈਪਸ਼ਨਲ ਕੁਆਂਟੀਟੀ ਹੈਗੀ ਹੈ ਜਿਹੜੀ ਤਿੰਨੇ ਕੰਟਰੀਜ਼ ਦੇ ਵਿੱਚ ਟਰੈਵਲ ਕਰਦੀ ਹੈਗੀ ਆ। ਅਗੇਨ ਜਿੱਦਾਂ ਕਿ ਮੈਂ ਕਿਹਾ ਕਿ ਜਿਹੜੀ COVID-19 ਦੇ ਕਰਕੇ ਸਿਚੁਏਸ਼ਨ ਬਣੀ ਹੈ ਉਹਦੇ 'ਚ ਕਾਫੀ ਜਿਹੜਾ ਇੱਥੇ ਅਸਰ ਪਿਆ ਹੈਗਾ, ਕਿਉਂਕਿ ਕਾਫੀ ਘਟਿਆ ਹੈਗਾ ਕੰਮ। ਜਿਹੜੀਆਂ ਡਿਮਾਂਡਸ ਕਈ ਹੈਗੀਆਂ, ਪ੍ਰੋਡਕਟਸ ਦੀ ਡਿਮਾਂਡ ਜਿਹੜੀ ਵਧੀ ਆ, ਕਈਆਂ ਦੀ ਬਹੁਤ ਘਟੀ ਆ। ਸੋ ਉਹਦੇ ਕਰਕੇ ਜਿਹੜਾ ਇਹਦਾ ਐਕਚੁਅਲ ਜਿਹੜਾ ਅਸਰ ਹੈਗਾ ਉਹ ਹੌਲੀ ਹੌਲੀ ਪਤਾ ਲੱਗੂਗਾ। ਪਰ ਡੈਫੀਨੇਟਲੀ ਇਹਦੇ ਵਿੱਚ ਕਾਫੀ ਜਿਹੜੇ ਆ ਸੁਧਾਰ ਕੀਤੇ ਗਏ ਆ ਨਾਫਟਾ ਨਾਲੋਂ। ਜੀ,
ਅਗਲਾ ਜੇ ਖਬਰ ਸਾਂਝੀ ਕਰਦੇ ਜਾਈਏ ਰਮਨ ਜੀ, ਵੀ ਜਿਹੜਾ ਹਾਊਸ ਨੇ ਬਿੱਲ ਟਰੱਕਿੰਗ ਇੰਸ਼ੋਰੈਂਸ ਇਨਕਰੀਜ਼ ਕਰਨ ਵਾਲਾ ਜਿਹੜਾ ਉਹ ਪਾਸ ਕਰ ਦਿੱਤਾ ਹੈਗਾ 233 ਦੇ ਮੁਕਾਬਲੇ ਜਿਹੜੀ 188 ਦੇ ਨਾਲ। ਜੀ ਬਿਲਕੁਲ, ਉਹ ਜਿਹੜਾ ਹਾਊਸ ਨੇ ਇਹ ਬਿੱਲ ਹੈਗਾ ਇਹ ਪਾਰਟੀ ਲਾਈਨਸ ਦੇ ਬਰਾਬਰ ਇਹ ਪਾਸ ਕੀਤਾ। ਸੋ ਡੈਮੋਕ੍ਰੇਟਸ ਦਾ ਕੰਟਰੋਲਡ ਹੈਗਾ। ਸੋ ਉਹਦੇ ਤੇ ਜਿਹੜਾ ਇਨਫਰਾਸਟ੍ਰਕਚਰ ਬਿੱਲ ਹੈਗਾ ਲਾਸਟ ਮਿੰਟ ਤੇ ਉਹਦੇ ਵਿੱਚ ਜਾ ਕੇ ਇਹ ਐਡ ਕੀਤਾ ਗਿਆ ਹੈਗਾ। ਸੋ ਡੈਫੀਨੇਟਲੀ ਉੱਥੇ ਪਾਸ ਹੋ ਗਿਆ, ਪਰ ਇਹਦੀ ਅਗੇਨ ਜਿਹੜੀ ਹੁਣ ਸੈਨੇਟ ਦੇ ਵਿੱਚ ਹੈਗੀ ਆ ਉਹਦੇ ਵਿੱਚ ਇਹਦਾ ਦੇਖਣ ਦਾ ਟਾਈਮ ਆ ਗਿਆ ਕਿ ਇੱਥੇ ਕੀ ਅਸਰ ਹੋਣਾ ਹੈ। ਸੋ ਹੋਪਫੁਲੀ ਜੇ ਉਹਦੇ ਵਿੱਚ ਨਹੀਂ ਪਾਸ ਹੁੰਦਾ ਤੇ ਅੱਜ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਵੀ ਰਿਕੁਐਸਟ ਕੀਤੀ ਗਈ ਹੈ ਕਿ ਜੇ ਉਹ ਇਹ ਦੋਨਾਂ 'ਚ ਵੀ ਪਾਸ ਹੋ ਜਾਂਦਾ ਤਾਂ ਉਹ ਵੀਟੋ ਕਰਨ ਇਹਨੂੰ, ਕਿਉਂਕਿ ਇਹ ਜਿਹੜਾ ਬਿੱਲ ਹੈਗਾ ਇਹਦੇ 'ਚ ਕਾਫੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਆਉਣਗੀਆਂ, ਕਿਉਂਕਿ ਜਿਹੜੀ ਇੰਸ਼ੋਰੈਂਸ ਹੈਗੀ ਆ ਰੇਜ਼ ਹੁੰਦੀ ਆ ਤੇ ਜੇ ਕੁਆਂਟੀਟੀ ਜਿਹੜੀ ਆ ਦੀ ਲਿਮਿਟ ਰੇਜ਼ ਹੁੰਦੀ ਆ ਤਾਂ ਉਹਦੇ ਨਾਲ ਜਿਹੜੀਆਂ ਸਮਾਲ ਕੰਪਨੀਜ਼ ਹੈਗੀਆਂ ਜਾਂ ਸਿੰਗਲ ਓਨਰ ਆਪਰੇਟਰ ਹੈਗੇ ਆ ਉਹਨਾਂ ਦੇ ਉੱਤੇ ਬਹੁਤ ਜਿਹੜਾ ਜ਼ਿਆਦਾ ਮਾੜਾ ਅਸਰ ਪੈਣ ਦੀ ਗੱਲ ਕੀਤੀ ਗਈ ਆ। ਔਰ ਡੈਫੀਨੇਟਲੀ ਆਪਾਂ ਜਾਣਦੇ ਹਾਂ ਜਦੋਂ ਭਾਜੀ ਕਿ ਇੰਸ਼ੋਰੈਂਸ ਦਾ ਇਸ ਵੇਲੇ ਕੀ ਹਾਲ ਹੈਗਾ। ਸੋ ਜੇ ਹੋਰ ਉੱਤੇ ਬਰਡਨ ਪਾ ਦਿੱਤਾ ਜਾਂਦਾ, ਹੋਰ ਬਰਡਨ ਜਿਹੜਾ ਉੱਤੇ ਕਰ ਦਿੱਤਾ ਜਾਂਦਾ, ਉਹਦੇ ਨਾਲ ਡੈਫੀਨੇਟਲੀ ਜਿਹੜੀ ਆ ਉਹ ਛੋਟੀ ਕੰਪਨੀ ਦਾ ਜਿਹੜਾ ਲੱਕ ਟੁੱਟਣ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਆ। ਔਰ ਇਹਨੂੰ ਰੋਕਣਾ ਜਿਹੜਾ ਆ ਜ਼ਰੂਰੀ ਹੈਗਾ। ਜਿਵੇਂ ਕਿ ਸਨੀ ਹੁਣੀ ਵੀ ਗੱਲ ਕਰਦੇ ਪਏ ਆ ਕਿ ਸਨੀ ਗਰੇਵਾਲ ਉਹਨਾਂ ਨੇ ਵੀ ਕਿਹਾ ਆ ਗੱਲ ਕਿ ਆਪਣੀ ਜਿਹੜੇ ਲੋਕਲ ਰਿਪਰੈਜ਼ੈਂਟੇਟਿਵ ਹੈਗੇ ਉਹਨਾਂ ਨਾਲ ਜਿਹੜੀ ਆ ਗੱਲ ਕਰਨੀ ਜ਼ਰੂਰੀ ਆ। ਔਰ ਅਸੀਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਅਸੀਂ ਸਿਸਟਮ ਜਿੰਨੀ ਜਲਦੀ ਹੋ ਸਕਦਾ ਇਹਨੂੰ ਆਪਣੇ ਨੂੰ ਤਿਆਰ ਕਰਕੇ ਤੇ ਤੁਹਾਡੇ ਲਈ ਕੁਛ ਨਾ ਕੁਛ ਇਹ ਜਿਹੜਾ ਸਟਾਰਟ ਕਰੀਏ, ਕਿਉਂਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਵਰਕਆਊਟ ਕਰਨ ਨੂੰ, ਸੈਟਅਪ ਕਰਨ ਨੂੰ, ਸਿਸਟਮ ਬਣਾਉਣ ਨੂੰ, ਕਿਉਂਕਿ ਅਸੀਂ ਵੀ ਕਾਫੀ ਦੇਰ ਦੇ ਲੱਗੇ ਹੋਏ ਆ, ਪਰ ਆਬਵੀਅਸਲੀ ਇਸ ਕੰਮ ਦੇ ਲਈ ਸਾਰੇ ਕਾਸੇ ਲਈ ਮੈਨ ਪਾਵਰ ਦੀ ਲੋੜ ਹੈਗੀ ਆ, ਸਾਰੇ ਕਾਸੇ ਲਈ ਪੈਸੇ ਦੀ ਲੋੜ ਹੈਗੀ ਆ। ਸੋ ਉਹ ਜਿੰਨਾ ਕੁ ਵੀ ਸਾਡੇ ਕੋਲ ਹੋ ਰਿਹਾ ਅਸੀਂ ਟਰਾਈ ਕਰ ਰਹੇ ਹਾਂ ਕਿ ਕੋਈ ਨਾ ਕੋਈ ਸਿਸਟਮ ਸੈਟਅਪ ਕਰ ਲਈਏ ਜਲਦੀ, ਜਿਹਦੇ ਨਾਲ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਆਉਣ ਵਾਲੀਆਂ ਇਸ਼ੂਜ਼ ਹੈਗੇ, ਪ੍ਰੋਬਲਮਸ ਹੈਗੇ, ਉਹਨਾਂ ਦੇ ਖਿਲਾਫ ਨਾਪਟਾਲ ਨੂੰ ਜਿਹੜੀ ਆ ਉਹ ਫਾਈਟ ਜਿਹੜੀ ਆ ਉਹ ਕਰ ਸਕੀਏ। ਜੀ ਸੋ ਬਿਲਕੁਲ ਇਹ ਦੱਸਦੇ ਜਾਈਏ ਜਿਹੜਾ 1.5 ਟ੍ਰਿਲੀਅਨ ਡਾਲਰ ਦਾ ਮੂਵਿੰਗ ਫਾਰਵਰਡ ਐਕਟ ਆ, ਇਸ ਨੂੰ ਸਭ ਤੋਂ ਪਹਿਲਾਂ ਜਿਹੜੇ ਆ ਇੰਡੀਪੈਂਡੈਂਟ ਟਰੱਕਰਸ ਜਿਹੜੇ ਆ ਓਨਰ ਆਪਰੇਟਰਸ ਉਹ ਸਪੋਰਟ ਕਰਦੇ ਸੀ, ਪਰ ਹੁਣ ਜਿਵੇਂ ਇਹ ਐਡ ਕਰ ਦਿੱਤਾ ਗਿਆ 7.5 ਲੱਖ ਤੋਂ ਇੰਸ਼ੋਰੈਂਸ ਦੀ ਜਿਹੜੀ ਹੈਗੀ ਆ $2 ਮਿਲੀਅਨ ਰਿਕੁਆਇਰਮੈਂਟ ਇਨਕਰੀਜ਼ ਕਰ ਦਿੱਤੀ ਜਾਣੀ ਆ। ਤੇ ਹੁਣ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਜ਼ਹਿਰ ਦੀ ਗੋਲੀ ਸਾਬਤ ਹੋਊਗਾ, ਪੋਇਜ਼ਨ ਪਿਲ ਉਹਨਾਂ ਨੇ ਕਿਹਾ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਇਸੇ ਕਰਕੇ ਜਿਹੜੇ ਵੱਡੇ ਇਨਫਰਾਸਟ੍ਰਕਚਰ ਬਿੱਲ ਹੁੰਦੇ ਆ ਕਈ ਵਾਰੀ ਇਹਨਾਂ ਦੇ ਵਿੱਚ ਜਿਹੜੀਆਂ ਇਹ ਇਸ਼ੂਜ਼ ਇਹ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਸਟਿਕ ਕਰ ਦਿੱਤੀਆਂ ਜਾਂਦੀਆਂ। ਔਰ ਇਹ ਜਿਹੜਾ ਇਸ ਵੇਲੇ ਇਹ ਵਿੱਚ ਇਹਨਾਂ ਨੇ ਪਾਇਆ ਹੈਗਾ ਦਿਸ ਅਮੈਂਡਮੈਂਟ ਜਿਹੜੀ ਆ ਇਹ ਲਿਖੀ ਵੀ ਲਾਇਰਸ ਦੇ ਵੱਲੋਂ ਗਈ ਹੈ, ਜਿਹੜੇ ਟਰਾਇਲ ਲਾਇਰਸ ਹੈਗੇ ਆ ਉਹਨਾਂ ਵੱਲੋਂ ਲਿਖੀ ਗਈ ਹੈ, ਕਿਉਂਕਿ ਇਹਨੇ ਬੈਨੀਫਿਟ ਵੀ ਉਹਨਾਂ ਨੂੰ ਵੀ ਕਰਨਾ ਹੈ। ਜੀ ਜੀ ਬਿਲਕੁਲ। ਆਪਣੇ ਨਾਲ ਕਾਲਰ ਜੁੜੇ ਨੇ ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਇੱਕ ਛੋਟੀ ਜਿਹੀ ਜਾਣਕਾਰੀ ਦੇਣੀ ਸੀਗੀ। ਰਮਨ ਵੀਰ ਜੀ ਨੂੰ ਪਤਾ ਹੋਣਾ ਹੈ ਕਿ ਜਦੋਂ ਅਸੀਂ ਏ ਕਲਾਸ ਦਾ ਰਾਜਵੀਰ ਜੀ ਲਾਇਸੈਂਸ ਲੈਂਦੇ ਆ ਨਾ ਜੀ ਤੇ ਵਿਦ ਇਨ ਈਅਰ ਅਗਰ ਅਸੀਂ ਕੋਈ ਵੀ ਇੰਡੋਰਸਮੈਂਟ ਕਰਵਾਉਣੀ ਹੋਵੇ, ਕੋਈ ਵੀ ਚੀਜ਼ ਐਡ ਕਰਾਉਣੀ ਹੋਵੇ ਤੇ ਉਹਦੇ ਵਾਸਤੇ ਆਪਾਂ ਨੂੰ ਸਾਰਾ ਟੈਸਟ ਨਹੀਂ ਦੇਣਾ ਪੈਂਦਾ ਏ ਕਲਾਸ ਦਾ। ਤੇ ਮੈਂ ਵੀਰ ਜੀ ਕੱਲ ਡੀਐਮਵੀ ਗਿਆ ਸੀਗਾ ਤੇ ਮੈਂ ਡਬਲ ਟ੍ਰਿਪਲ ਦੀ ਇੰਡੋਰਸਮੈਂਟ ਕਰਵਾਉਣੀ ਸੀਗੀ ਤੇ ਮੈਂ ਵੈਸੇ ਸਾਰੀ ਤਿਆਰੀ ਕਰਕੇ ਗਿਆ ਸੀਗਾ, ਪਰ ਉਹਨਾਂ ਨੇ ਮੇਰੇ ਕੋਲ ਵੀਰ ਜੀ ਸਿਰਫ ਉਸੇ ਚੀਜ਼ ਦਾ ਹੀ ਰਿਟਨ ਟੈਸਟ ਲਿਆਇਆ ਜਿਹਦੀ ਮੈਂ ਉਹ ਡਬਲ ਟ੍ਰਿਪਲ ਦੀ ਇੰਡੋਰਸਮੈਂਟ ਕਰਵਾਉਣੀ ਸੀਗੀ। ਇਹ ਮੈਂ ਜਾਣਕਾਰੀ ਤਾਂ ਦੇ ਰਿਹਾ ਕਿ ਕਈ ਵੀਰ ਆਪਣੇ ਨਾ ਤਾਂ ਹੀ ਨਹੀਂ ਜਾਂਦੇ ਵੀ ਸਾਰਾ ਪੇਪਰ ਦੇਣਾ ਪਊਗਾ ਜੀ, ਪਰ ਹੁਣ ਡੀਐਮਵੀ ਨੇ ਲਾਅ ਬਣਾਇਆ ਆ ਵੀ ਕਿਸੇ ਵੀ ਬੰਦੇ ਨੂੰ ਜ਼ਿਆਦਾ ਦੇਰ ਲਈ ਅੰਦਰ ਸਟਕ ਨਾ ਕੀਤਾ ਜਾਵੇ। ਜਿਹੜੀ ਚੀਜ਼ ਉਹਨੂੰ ਜ਼ਰੂਰਤ ਆ ਉਹੀ ਟੈਸਟ ਉਸ ਕੋਲ ਲੈ ਕੇ ਤੇ ਉਹਨੂੰ ਜਲਦੀ ਤੋਂ ਜਲਦੀ ਭੇਜ ਦਿੱਤਾ ਜਾਵੇ। ਹੋ ਸਕਦਾ ਕਿ ਇਹਦੇ ਨਾਲ ਕਾਫੀ ਵੀਰਾਂ ਨੂੰ ਚੰਗਾ ਲੱਗੇ ਤੇ ਉਹ ਜਾ ਕੇ ਆਪਣਾ ਟੈਸਟ ਦੇ ਸਕਦੇ ਆ। ਧੰਨਵਾਦ ਵੀਰ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਬਾਕੀ ਇਹ ਵੀ ਆਪਾਂ ਦੱਸ ਦਈਏ ਵੀ ਡੀਐਮਵੀ ਦੇ ਹੁਣ ਸਾਰੇ ਫੀਲਡ ਆਫਿਸਿਸ ਜਿਹੜੇ ਓਪਨ ਨੇ, ਪਰ ਅਜੇ ਹਾਲ ਦੀ ਘੜੀ ਬਿਹਾਈਂਡ ਦਾ ਵੀਲ ਟੈਸਟ ਲੈਣੇ ਵੀ ਉਹਨਾਂ ਨੇ ਸ਼ੁਰੂ ਕੀਤੇ ਨੇ, ਪਰ ਅਜੇ ਜਿਨ੍ਹਾਂ ਦੀਆਂ ਪੁਰਾਣੀਆਂ ਅਪੁਆਇੰਟਮੈਂਟਸ ਸੀਗੀਆਂ ਜਿਹੜੀਆਂ ਕੈਂਸਲ ਹੋਈਆਂ ਸੀ ਉਹਨਾਂ ਨੂੰ ਪਹਿਲੋਂ ਮੌਕਾ ਦਿੱਤਾ ਜਾਊਗਾ। ਉਹਨਾਂ ਨੂੰ ਉਮੀਦ ਹੈਗੀ ਆ ਵੀ ਜੁਲਾਈ ਦੇ ਅਖੀਰ ਤੱਕ ਨਵੀਆਂ ਹੋਰ ਅਪੁਆਇੰਟਮੈਂਟਸ ਆ ਉਹ ਬਣਾਉਣ ਦੇ ਵਿੱਚ ਕਾਮਯਾਬ ਜਿਹੜੇ ਹੋ ਸਕਣਗੇ। ਬੈਕਲੌਗ ਆ ਉਸ ਨੂੰ ਜਿਹੜਾ ਉਹ ਸਮਾਪਤ
ਜਿਹੜਾ ਉਹ ਕਰ ਸਕਣਗੇ। ਸੋ ਹਾਂਜੀ। ਜੀ ਰਮਨ ਜੀ। ਰਾਜਕਿਰਨ, ਆਪਣੇ ਕੋਲ ਇੱਕ ਕੁਐਸਚਨ ਲਖਬੀਰ ਹੋਤੀ ਹੁਣਾਂ ਵੱਲੋਂ ਆਇਆ ਆ ਫੇਸਬੁੱਕ ਦੇ ਉੱਤੇ ਕਿ ਉਹ ਇੰਟਰਸਟੇਟ ਕੈਰੀਅਰ ਹੈਗੇ ਆ, ਓਨਰ ਆਪਰੇਟਰ ਹੈਗੇ ਆ, ਤੇ ਆਪਣੀ ELD ਟਰਨ ਆਫ ਕਰਕੇ ਪੇਪਰ ਲੌਗ ਯੂਜ਼ ਕਰ ਸਕਦੇ 100 ਮਾਈਲ ਐਗਜ਼ੈਂਪਸ਼ਨ ਲੋਡਸ ਦੇ ਉੱਤੇ। ਉਹਨਾਂ ਨੇ ਬੜਾ ਕੰਪਲੀਕੇਟਡ ਜਿਹਾ ਕਰ ਦਿੱਤਾ ਸਾਰਾ ਕੁਝ। ਪਹਿਲਾਂ ਜੇ ਤਾਂ ਤੁਸੀਂ ਇੰਟਰਸਟੇਟ ਕੈਰੀਅਰ ਹੈਗੀਆਂ, ਤੁਸੀਂ ELD ਤੁਹਾਨੂੰ ਯੂਜ਼ ਕਰਨੀ ਪੈਣੀ ਹੈ। ਦੇयर ਇਜ਼ ਨੋ ਪੁਆਇੰਟ ਕਿ ਤੁਸੀਂ ELD ਨਹੀਂ ਯੂਜ਼ ਕਰਨੀ। ਬਾਕੀ ਜਿਹੜੇ ਤੁਹਾਡੇ ਲੋਡ ਐਗਜ਼ੈਂਪਸ਼ਨ 100 ਮਾਈਲ ਐਗਜ਼ੈਂਪਸ਼ਨ ਲੋਡ ਦਾ ਮੈਨੂੰ ਸਮਝ ਨਹੀਂ ਆ ਰਹੀ ਉਹਨਾਂ ਦੀ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਉਹ ਕਾਫੀ ਕਨਫਿਊਜ਼ਨ ਹੈਗਾ ਹੈ ਉਹਨਾਂ ਦੀ ਕੁਐਸਚਨ ਦੇ ਵਿੱਚ। ਸੋ ਜੇ ਥੋੜਾ ਜਿਹਾ ਕਲੀਅਰ ਕਰ ਦੇਣ। ਪਰ ਜੇ ਉਹ ਇੰਟਰਸਟੇਟ ਕੈਰੀਅਰ ਹੈਗੇ ਆ, ਇਹ ਜਿਹੜਾ 100 ਮਾਈਲ ਐਗਜ਼ੈਂਪਸ਼ਨ ਹੈਗੀ ਆ, ਉਹ ਤੁਹਾਡੇ ਇੰਟਰਸਟੇਟ ਹੋਣ ਤੇ ਜਾਂ ਕਿਸੇ ਹੋਰ ਚੀਜ਼ ਤੇ ਨਹੀਂ ਕਰਦੀ, ਉਹ ਤੁਹਾਡੇ ਲੋਡ ਤੇ ਕਰਦੀ ਹੈ ਕਿ ਤੁਹਾਡਾ ਲੋਡ ਕਿੱਥੇ ਜਾ ਰਿਹਾ। ਸੋ ਜੇ ਲੋਡ ਤੁਹਾਡਾ ਆਊਟ ਆਫ ਸਟੇਟ ਜਾ ਰਿਹਾ ਹੈਗਾ, ਸਟੇਟ ਲਾਈਨ ਪਾਸ ਕਰਦਾ, ਤੇ ਤੁਸੀਂ ਲੌਗ ਬੁੱਕ ਜਿਹੜੀ ਯੂਜ਼ ਕਰਨੀ ਪੈਣੀ, ਤੁਹਾਨੂੰ ਪੇਪਰ ਲੌਗ ਬੁੱਕ ਯੂਜ਼ ਨਹੀਂ ਕਰ ਸਕਦੇ। ਜੀ ਬਿਲਕੁਲ ਜੀ। ਅਤੇ ਰਮਨ ਜੀ ਕਹਿੰਦੇ ਵੀ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਵੀ ਹੁਣ ਟਰੱਕਿੰਗ ਕੰਪਨੀ ਦੀ ਮਾਲਕ ਬਣੀ ਆ 30%, ਅਤੇ ਇਹ ਉਹ ਕੰਪਨੀ ਦੇ ਨਾਲ ਕਹਿੰਦੇ ਉਹਨਾਂ ਨੇ $700 ਮਿਲੀਅਨ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਲੋਨ ਦਿੱਤਾ ਆ। ਅਤੇ ਜਿਹੜਾ ਉਹ ਟਰੱਕਿੰਗ ਕੰਪਨੀ ਆ ਉਹ US ਮਿਲਟਰੀ ਦੀ ਹੈਲਪ ਕਰਦੀ ਸੀ, ਅਤੇ ਨਾਲ ਹੀ ਇਸੇ ਕੰਪਨੀ ਦੇ ਉੱਤੇ ਦੋਸ਼ ਹੈਗੇ ਆ ਵੀ ਇਹਨਾਂ ਨੇ ਟੈਕਸ ਪੇਅਰ ਮਨੀ ਜਿਹੜੀ ਆ ਉਸ ਨੂੰ ਗਲਤ ਤਰੀਕੇ ਦੇ ਨਾਲ ਵਰਤਿਆ, ਅਤੇ ਇਹਨਾਂ ਦੇ ਉੱਤੇ ਕਈ ਤਰੀਕੇ ਦੇ ਨਾਲ ਟੈਕਸ ਪੇਅਰਸ ਨੂੰ ਰਿਪਿੰਗ ਆਫ ਕਰਨ ਦਾ, ਯਾਨੀ ਕਿ ਉਹਨਾਂ ਦੇ ਨਾਲ ਧੋਖਾਧੜੀ ਕਰਨ ਦਾ ਵੀ ਜਿਹੜਾ ਮਾਮਲੇ ਜਿਹੜੇ ਆਏ ਹੋਏ ਸੀ ਇਸ ਦੇ ਉੱਤੇ YRC ਵਰਲਡ ਵਾਈਡ ਦੇ ਉੱਤੇ। ਹਾਂਜੀ, YRC ਵਰਲਡ ਵਾਈਡ ਦੇ ਉੱਤੇ ਕਾਫੀ ਜਿਹੜੀ ਟਰਬਲ ਚੱਲ ਰਹੀ ਹੈਗੀ ਆ, ਔਰ ਇਹ ਕੰਪਨੀ ਬਿਲਕੁਲ ਡੇਂਜਰ ਦੇ ਵਿੱਚ ਸੀਗੀ ਇਸ ਵੇਲੇ ਆਊਟ ਆਫ ਬਿਜ਼ਨਸ ਜਾਣ ਦੇ। ਤੇ $700 ਮਿਲੀਅਨ ਦਾ ਜਿਹੜਾ ਲੋਨ ਆ ਉਹ ਦਿੱਤਾ ਗਿਆ ਇਸ ਕੰਪਨੀ ਨੂੰ। ਔਰ ਇਹੋ ਹੀ ਚੀਜ਼ ਜਿਹੜੀ ਆ ਇਹ ਦੇਖਣ ਵਾਲੀ ਆ ਕਿ ਜਿਹੜੀਆਂ ਕੰਪਨੀਆਂ ਇੰਨੀਆਂ ਆਲਰੇਡੀ ਡੀਪ ਟਰਬਲ 'ਚ ਹੈਗੀਆਂ, ਔਰ ਉਹ ਇੰਨੇ ਗਲਤ ਕੰਮ ਹੋ ਰਹੇ ਹੈਗੇ ਜਾਂ ਉਹਨਾਂ 'ਤੇ ਇੰਨੇ ਕੇਸਿਸ ਹੈਗੇ ਆ ਜਾਂ ਇੰਨੀ ਪ੍ਰੋਬਲਮਸ ਹੈਗੀਆਂ, ਤੇ ਹਾਊ ਕਮ ਉਹਨਾਂ ਨੂੰ ਕੁਆਲੀਫਾਈਡ ਕਰ ਦਿੱਤਾ ਜਾਂਦਾ ਇਹੋ ਜਿਹੇ ਲੋਨ ਵਾਸਤੇ। ਕਿਉਂਕਿ ਆਪਾਂ ਜੇ ਆਪਣੀ ਛੋਟੀ ਕੰਪਨੀ ਆ, ਛੋਟੇ ਟਰੱਕਰਸ ਦੇਖੀਏ, ਤੇ ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਰਾ ਕੁਝ ਜਿਹੜਾ ਆ ਉਹ ਬੜਾ ਆਕਵਰਡ ਹੋ ਰਿਹਾ ਕਿ ਉਹ ਛੋਟੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਲੋਨ ਡਿਨਾਈ ਕਰ ਦਿੱਤਾ ਜਾਂਦਾ। ਔਰ ਐਡੀ ਵੱਡੀਆਂ ਇੰਨੀਆਂ ਵੈਲ ਨੋਨ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਹੋਣ ਦੇ ਬਾਵਜੂਦ ਵੀ ਏਡੇ ਵੱਡੇ ਜਿਹੜੇ ਆ ਲੋਨ ਦੇ ਦਿੱਤੇ ਜਾਂਦੇ। ਮੈਨੂੰ ਲੱਗਦਾ ਨਹੀਂ, ਕਈ ਵਾਰੀ ਆਪਾਂ ਨੂੰ ਲੱਗਦਾ ਨਹੀਂ ਕਿ ਉਹੀ ਵੀ ਇੰਡੀਆ ਵਾਲਾ ਸਿਸਟਮ ਜਿਹਾ ਹੋ ਗਿਆ ਵੀ ਜਿੱਦਾਂ ਉੱਥੇ ਵੀ ਕੋਈ ਜਿੰਨਾ ਭਰਾ ਭਤੀਜਾਵਾਦ ਕਰਦੀ ਹੈ ਕੰਪਨੀ, ਉਹਨਾਂ ਉਹਨੂੰ ਜ਼ਿਆਦਾ ਗਵਰਨਮੈਂਟ ਉਹਨੂੰ ਉਹਨਾਂ ਹੀ ਜ਼ਿਆਦਾ ਬੈਨੀਫਿਟ ਦੇ। ਸਹੀ ਗੱਲ ਹੈ। ਇਸ ਸੰਬੰਧ 'ਚ ਜਿਹੜੇ ਟ੍ਰੇਜਰੀ ਡਿਪਾਰਟਮੈਂਟ ਆ ਨਾ, ਉਹਨਾਂ ਨੇ ਸਟੇਟਮੈਂਟ ਕੀਤੀ ਹੈ, ਕਹਿੰਦੇ ਵੀ ਇਹ ਸਾਡਾ ਜਿਹੜਾ ਬਿਜ਼ਨਸ, ਇਹ ਜਿਹੜਾ ਟਰੱਕਿੰਗ ਵਾਲੀ ਇਸ ਕੰਪਨੀ ਦਾ ਬਿਜ਼ਨਸ ਹੈ, ਇਹ ਨੈਸ਼ਨਲ ਸਿਕਿਉਰਿਟੀ ਨੂੰ ਕ੍ਰਿਟੀਕਲ ਸੀ, ਕਿਉਂਕਿ ਮਿਲਟਰੀ ਦੇ ਨਾਲ ਵਰਕਆਊਟ ਕਰਦਾ ਸੀ। ਪਰ ਜਿਹੜੇ ਇਹ ਫੰਡ ਦਿੱਤੇ ਗਏ ਆ, ਇਹ ਕੋਈ ਜਿਹੜਾ ਨਵਾਂ ਕੇਅਰ ਐਕਟ ਆ ਉਹਦੇ ਵਾਲੇ ਨਹੀਂ, ਇਹ ਟੋਟਲੀ ਡਿਫਰੈਂਟ ਆ। ਇੱਕ ਤਾਂ ਇਹ ਹੈ ਨਾ ਵੀ ਇਸ ਫੰਡ ਦੇ ਅੰਡਰ ਜਿਹੜਾ ਕਰੋਨਾ ਵਾਇਰਸ ਕਰਕੇ ਸਟਿਮੂਲਸ ਪੈਕੇਜ ਕਿੰਨੀਆਂ ਆਪਾਂ 에ਅਰਲਾਈਨਸ, ਅੱਜ ਸਵੇਰੇ ਵੀ ਖਬਰ ਸੁਣਦੇ ਸੀ ਵੀ 5 에ਅਰਲਾਈਨਸ ਨੂੰ ਪਤਾ ਨਹੀਂ ਕਿੰਨੇ ਮਿਲੀਅਨਸ ਆਫ ਡਾਲਰ ਦੇਣੇ। ਸੋ ਇਹ ਟੋਟਲੀ ਉਹ ਤੋਂ ਡਿਫਰੈਂਟ ਦਿੱਤੇ ਗਏ ਪੈਸੇ। ਜੀ ਡੈਫੀਨਿਟਲੀ ਆਪਣਾ ਗੱਲ ਤੇ ਹੁੰਦੀ ਹੈ ਨਾ ਕਿ ਦੇ ਹੈਵ ਟੂ ਮੇਕ ਅ ਵੇ ਫॉर ਇਟ। ਜੀ ਹਾਂ, ਤੇ ਜਿਹੜੇ ਉੱਤੇ ਨੇ ਉਹਨਾਂ ਨੇ ਤਾਂ ਰਾਹ ਜਿਹੜਾ ਉਹ ਬਣਾ ਹੀ ਲੈਣਾ ਹੁੰਦਾ ਆ। ਸੋ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਉਸ ਟਾਈਮ ਦੇ ਉੱਤੇ ਵੀ ਜਦੋਂ ਉਹਨਾਂ ਦੇ ਉੱਤੇ ਇੰਨਾ ਜਿਹੜੇ ਦੋਸ਼ ਜਿਹੜੇ ਕਥਿਤ ਤੌਰ ਦੇ ਉੱਤੇ ਜਿਹੜੇ ਉਹ ਲੱਗ ਰਹੇ ਨੇ, ਤੇ ਉਹਨਾਂ ਨੂੰ ਫਿਰ ਵੀ ਜਿਹੜਾ ਉਹ ਬਚਾਇਆ ਜਾ ਰਿਹਾ ਹੈਗਾ ਆ ਸਰਕਾਰ ਦੇ ਦੁਆਰਾ। ਸੋ ਕਿਤੇ ਨਾ ਕਿਤੇ ਤਾਂ ਇਹ ਲੱਗਦਾ ਹੀ ਆ ਵੀ ਕਿਤੇ ਨਾ ਕਿਤੇ ਮਦਦ ਜਿਹੜੀ ਆ ਆਪਣੇ ਨਜ਼ਦੀਕੀਆਂ ਦੀ ਉਹ ਜ਼ਿਆਦਾ ਜਿਹੜੀ ਉਹ ਕਰ ਜਾਂਦੇ ਨੇ। ਸੋ ਤੇ ਤੁਹਾਡਾ ਵੀ ਕੋਈ ਟਰੈਕਿੰਗ ਦੇ ਨਾਲ ਸੰਬੰਧਿਤ ਸਵਾਲ ਹੈਗਾ, ਤੁਸੀਂ ਆਪਣਾ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਨੰਬਰ ਹੈ 408 272 5200 4082725200 ਦੇ ਉੱਤੇ। ਜੀ, ਸੋ ਬਿਲਕੁਲ ਇਹ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ, ਕਿਉਂਕਿ ਕਈ ਵਾਰੀ ਭੁਲੇਖਾ ਬਹੁਤ ਹੁੰਦਾ, ਵੱਖ-ਵੱਖ ਟਾਈਮ 'ਤੇ ਸੁਣਦੇ ਆ। ਸੋ ਤੁਸੀਂ ਜੇ ਤੁਹਾਡਾ ਕੁਐਸਚਨ ਹੈਗਾ ਟਰੱਕਿੰਗ ਦੇ ਲਈ, ਕਾਲ ਕਰ ਸਕਦੇ ਹੋ 408 272 5200 'ਤੇ। ਅਤੇ ਅਗਲੀ ਖਬਰ ਵੱਲ ਚੱਲੀਏ ਰਮਨ ਜੀ। ਇੱਕ ਆਪਾਂ ਦੇਖਦੇ ਰਹਿੰਦੇ ਹਾਂ ਵੀ ਹਰ ਮਹੀਨੇ ਕੋਈ ਨਾ ਕੋਈ ਜਿਹੜਾ ਆ ਫੜ ਹੁੰਦਾ ਰਹਿੰਦਾ, ਕਦੇ ਕੋਈ ਡਰੱਗ ਨੰਗਾਉਂਦਾ, ਮਰਵਾਨਾ ਨੰਗਾਉਂਦਾ ਹੈਗਾ। ਹੁਣ ਇੱਕ 2 ਦਿਨ ਪਹਿਲਾਂ ਕੈਨੇਡਾ ਤੋਂ ਇੱਕ ਟਰੱਕਰ ਜਿਹੜਾ ਆ ਉਹ ਫੜਿਆ ਗਿਆ, ਜਿਹਦੇ ਵਿੱਚ $20 ਮਿਲੀਅਨ ਵਰਥ ਦਾ ਮਰਵਾਨਾ ਸੀ ਬਾਰਡਰ 'ਤੇ, ਕੈਨੇਡਾ ਤੋਂ USA ਨੂੰ ਆਇਆ। ਅਤੇ ਹੁਣ ਉਹ ਡਰਾਈਵਰ ਕਹਿੰਦਾ ਵੀ ਮੈਂ ਤਾਂ ਇਨੋਸੈਂਟ ਆ। ਪੰਜਾਬੀ ਡਰਾਈਵਰ ਦਾ ਨਾਮ ਦੱਸਿਆ ਉਹਨੇ, ਪ੍ਰਭਜੋਤ ਨਾਗਰਾ, ਜੋ ਕਿ ਹਾਈਵੇ ਸਿਕਿਉਰ ਟਰਾਂਸਪੋਰਟ ਜਿਹੜੀ ਆ ਇੱਕ ਓਨਟਾਰੀਓ ਦੇ ਵਿੱਚ ਉਹਦੇ ਲਈ ਕੰਮ ਕਰਦਾ ਸੀ। ਵੀ ਮੈਨੂੰ ਤਾਂ ਪਤਾ ਨਹੀਂ ਵਿੱਚ ਕੀ ਆ, ਇੱਦਾਂ ਹੀ ਕੰਪਨੀ ਵਾਲੇ ਕਹਿੰਦੇ ਵੀ ਮੈਨੂੰ ਨਹੀਂ ਪਤਾ ਇੱਦਾਂ ਵਿੱਚ ਕੀ ਆ। ਪਰ US ਜਿਹੜੇ ਹੈਗੇ ਆ ਕਸਟਮਸ ਵਾਲੇ, ਉਹ ਕਹਿੰਦੇ ਕਦੇ ਹੋ ਹੀ ਨਹੀਂ ਸਕਦਾ ਵੀ ਜਿਹੜਾ ਡਰਾਈਵਰ ਆ ਉਸ ਨੂੰ ਨਾ ਪਤਾ ਹੋਵੇ ਵੀ $20 ਮਿਲੀਅਨ ਦੀ ਜਿਹੜੀ ਡਰੱਗ ਦਾ ਲੋਡ ਹੋਵੇ, ਵੀ ਉਹ ਡਰਾਈਵਰ ਨੂੰ ਪਤਾ ਹੀ ਨਾ ਹੋਵੇ ਵੀ ਇਹਦੇ ਵਿੱਚ ਡਰੱਗ ਆ।
ਹੋ ਸਕਦਾ ਜੀ ਮਰਵਾਨਾ ਆਪੇ ਚੜ ਗਿਆ ਹੋਵੇ ਰਾਹ 'ਚ ਕਿਤੇ, ਮਤਲਬ ਹੱਥਕ ਦੇ ਕੇ ਨਾ, ਮਤਲਬ ਪਤਾ ਨਹੀਂ ਨਾ ਲੱਗਦਾ। ਇਹ ਤੇ ਹੁਣ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਤੁਹਾਡੀ ਆਪਣੀ ਪ੍ਰਾਪਰਟੀ ਹੈਗੀ ਆ, ਤੁਹਾਡਾ ਟਰੱਕ ਹੈਗਾ, ਤੁਸੀਂ ਲੈ ਕੇ ਚੱਲ ਰਹੇ ਆ। ਇੱਕ ਡਰਾਈਵਰ, ਕੋਈ ਡਰਾਈਵਰ, ਠੀਕ ਆ, ਬਹੁਤ ਥਾਵਾਂ ਤੇ ਇਦਾਂ ਦੇ ਲੋਡ ਹੁੰਦੇ ਆ ਕਿ ਜਿੱਥੇ ਡਰਾਈਵਰ ਨੂੰ ਕਿਹਾ ਜਾਂਦਾ ਹੈ ਕਿ ਓਕੇ ਉਹ ਹੁੱਕ ਐਂਡ ਡ੍ਰੌਪ ਹੈਗਾ, ਤੁਸੀਂ ਜਾ ਕੇ ਉਹ ਟ੍ਰੇਲਰ ਹੁੱਕ ਕਰ ਲਓ, ਲੈ ਜਾਓ। ਮਤਲਬ ਚਾਂਸਸ ਹੈਗੇ ਆ ਕਿ ਡਰਾਈਵਰ ਨੂੰ ਸ਼ਾਇਦ ਹੋ ਸਕਦਾ ਕਿਸੇ ਹਾਲਤ ਦੇ ਵਿੱਚ ਪਤਾ ਨਾ ਹੋਵੇ, ਪਰ ਕੰਪਨੀ ਨੂੰ ਨਾ ਪਤਾ ਹੋਣਾ ਬਹੁਤ ਜਿਹੜੀ ਉਹ ਔਖੀ ਗੱਲ ਲੱਗਦੀ ਆ, ਕਿਉਂਕਿ ਇੰਨਾ ਵੱਡਾ ਲੋਡ ਜਿਹੜਾ ਆ ਉਹ ਕਿਸੇ ਟਰੱਕ ਦੇ ਵਿੱਚ ਲੱਦਣਾ। ਹਾਂ, ਕੋਈ ਇਹ ਹੋਵੇ ਨਾ ਕਵੇ ਵੀ ਸਾਰਾ ਟਰੱਕ ਲੋਡ ਸੀਗਾ ਤੇ ਉਹਨੇ ਨੁੱਕਰ ਦੇ ਵਿੱਚ 2 ਪੈਕਟ ਰੱਖੇ ਸੀ ਡਰਾਈਵਰ ਨੇ, ਤੇ ਉਹ ਵੱਖਰੀ ਗੱਲ ਆ, ਮੰਨਣਯੋਗ ਹੈ, ਜਾਂ ਕੈਬ ਦੇ ਵਿੱਚ ਰੱਖਿਆ ਸੀ ਕੋਈ। ਇੰਨਾ 20 ਮਿਲੀਅਨ ਦਾ ਮਰਵਾਨਾ ਕਿਹੜੀ ਛੋਟੀ ਹੋਣੀ, 8-10 ਪੈਕਟ ਕਿੰਨੇ ਜ਼ਿਆਦਾ ਹੋਣਗੇ। ਇੱਕ ਵਾਰੀ ਰੀਸੈਂਟਲੀ ਉੱਦਾਂ ਵਿੱਚ ਰੱਖਣੇ ਰਮਨ ਜੀ, ਹਰਜੋਤ ਜੀ, ਰੀਸੈਂਟਲੀ ਇਦਾਂ ਹੀ ਨਾ ਇੱਕ ਹੋਰ ਮੁੰਡਾ ਰੀਸੈਂਟਲੀ ਕੈਨੇਡਾ ਦੇ ਫੜਿਆ ਸੀ, ਪਰ ਬਾਅਦ ਦੇ ਵਿੱਚ ਉਹ ਸਪਸ਼ਟ ਹੋ ਗਿਆ ਸੀਗਾ ਵੀ ਉਹਨੂੰ ਐਕਚੁਅਲ 'ਚ ਨਹੀਂ ਸੀ ਪਤਾ, ਪਰ ਉਹ ਬਹੁਤ ਘੱਟ ਅਮਾਉਂਟ ਸੀ। ਹਾਂਜੀ, ਮੈਂ ਉੱਦਾਂ ਗੱਲ ਕਰਦਾ ਵੀ ਹੋ ਸਕਦਾ ਜਿੱਦਾਂ ਤੁਸੀਂ ਵੀ ਕਿਹਾ। ਸੋ ਹੂ ਨੋਜ਼ ਵੀ ਇਹਦੇ ਵਿੱਚ ਕੀ ਆ, ਪਰ ਇਹ ਆ ਵੀ ਇਹ ਨਾਂ ਬਦਨਾਮ ਜਿਹੜਾ ਆ ਉਹ ਪੰਜਾਬੀਆਂ ਦਾ ਲਗਾਤਾਰ ਇਸ ਮਾਮਲੇ ਦੇ ਵਿੱਚ ਹੋਈ ਜਾ ਰਿਹਾ ਆ। ਕੋਈ ਨਾ ਕੋਈ ਇੱਦਾਂ ਦਾ ਪੁੱਠਾ ਕਾਰਾ ਜਿਹੜਾ ਆ ਉਹ ਕੋਈ ਨਾ ਕੋਈ ਕਰੀ ਜਾ ਰਿਹਾ। ਜਾਣੇ ਅਣਜਾਣੇ ਦੇ ਵਿੱਚ ਕਿਸੇ ਨੂੰ ਵਰਤ ਲਿਆ ਹੋਵੇ, ਇੱਦਾਂ ਦੇ ਵੀ ਕੇਸ ਹੈਗੇ, ਪਰ ਕਈ ਤਾਂ ਜਾਣ ਬੁੱਝ ਕੇ ਵੀ ਇੱਦਾਂ ਦਾ ਜਿਹੜਾ ਉਹ ਕੰਮ ਕਰ ਰਹੇ ਨੇ ਜੀ। ਸੋ ਇਹ ਜੀ ਇਹ ਸਾਰੀਆਂ ਚੀਜ਼ਾਂ ਰਾਜ ਕੁਇਕ ਰਿਚ ਸਕੀਮ ਜਿਹੜੀ ਚੱਲਦੀ ਹੈ, ਮਿਲੀਅਨਰ ਬਣ ਜਾਈਏ ਰਾਤੋਂ ਰਾਤ। ਇਹ ਨਹੀਂ ਪਤਾ ਵੀ ਆਪਣੇ ਪਰਿਵਾਰ ਦਾ ਤੇ ਆਪਣੀ ਕਮਿਊਨਿਟੀ ਦਾ ਤੁਸੀਂ ਕਿੰਨਾ ਨਾਂ ਬਦਨਾਮ ਕਰ ਰਹੇ ਹੋ, ਕਿੰਨੇ ਲੋਕਾਂ ਦੀ ਜਾਨ ਜਾਣੀ ਆ ਜੀ। ਬਿਲਕੁਲ ਜੀ। ਉੱਦਾਂ ਚਲੋ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ, ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹੁਣ ਇੱਕ ਵੀਰ ਨੇ ਫੋਨ ਕਰਿਆ ਸੀਗਾ, ਉਹ ਐਂਡੋਰਸਮੈਂਟ ਵਾਸਤੇ ਵੀ ਉਹ ਸਿਰਫ ਉਹੀ ਟੈਸਟ ਲੈਣਾ ਚਾਹੁੰਦੇ ਆ। ਵੀ ਮੈਂ ਥੋੜਾ ਜਿਹਾ ਉਸ ਤੇ ਕਨਫਿਊਜ਼ ਆ, ਪਰ ਜਿਹੜਾ ਪਹਿਲਾਂ ਇਹ ਕਹਿੰਦੇ ਸੀ ਵੀ ਜੇ ਤੁਹਾਡਾ ਲਾਇਸੈਂਸ ਲੈਣ ਨੂੰ 1 ਸਾਲ ਦੇ ਵਿੱਚ ਤੁਸੀਂ ਕੋਈ ਵੀ ਐਂਡੋਰਸਮੈਂਟ ਲੈਣੀ ਹੈ ਤਾਂ ਤੁਹਾਨੂੰ ਸਿਰਫ ਇੱਕ ਉਸੇ ਹੀ ਐਂਡੋਰਸਮੈਂਟ ਦਾ ਟੈਸਟ ਦੇਣਾ ਪੈਣਾ ਹੈ। ਜੇ 1 ਸਾਲ ਤੋਂ ਉੱਪਰ ਪੁਰਾਣਾ ਲਾਇਸੈਂਸ ਹੋ ਗਿਆ ਜਾਂ ਤੁਹਾਡੀ ਪਿਛਲੀ ਐਂਡੋਰਸਮੈਂਟ ਨੂੰ 1 ਸਾਲ ਤੋਂ ਉੱਪਰ ਹੋ ਗਿਆ ਤਾਂ ਤੁਹਾਨੂੰ ਸਾਰੇ ਟੈਸਟ ਦੁਬਾਰੇ ਦੇਣੇ ਪੈਂਦੇ ਆ। ਤੇ ਦੂਜੀ ਗੱਲ ਇਹ ਹੈ ਵੀ ਜੇ ਤੁਸੀਂ ਰਿਨਿਊ ਕਰਾਉਣੇ ਹੋ ਫਿਰ ਵੀ ਤੁਹਾਡੀ ਫਾਈਲ ਖੁੱਲ੍ਹ ਜਾਂਦੀ ਆ। 1 ਸਾਲ ਤੱਕ ਤੁਸੀਂ ਕੋਈ ਵੀ ਐਂਡੋਰਸਮੈਂਟ ਕਰਾਉਣੀ ਆ, ਉਹ 1 ਸਾਲ ਤੱਕ ਹੀ ਤੁਸੀਂ ਸਿਰਫ ਉਹੀ ਜਿਹੜੀ ਚੀਜ਼ ਦੀ ਐਂਡੋਰਸਮੈਂਟ ਆ ਉਸੇ ਦਾ ਹੀ ਟੈਸਟ ਦੇਣਾ, ਬਾਕੀਆਂ ਦੇ ਟੈਸਟ ਨਹੀਂ ਦੇਣੇ। ਉਹ ਵੀਰ ਜੀ ਨੇ ਇਹ ਚੀਜ਼ ਪਤਾ ਨਹੀਂ ਕਲੀਅਰ ਨਹੀਂ ਕਰੀ ਕਿ DMV ਨੇ ਕੋਈ ਨਵਾਂ ਰੂਲ ਬਣਾਤਾ ਕਰੋਨਾ ਵਾਇਰਸ ਕਰਕੇ ਵੀ, ਚਾਹੇ ਤੁਹਾਡੇ ਲਾਇਸੈਂਸ ਨੂੰ 2 ਸਾਲ ਪੁਰਾਣੇ ਹੋ ਗਏ, ਤੁਸੀਂ ਕੋਈ ਐਂਡੋਰਸਮੈਂਟ ਨਹੀਂ ਕਰਾਈ ਤੇ ਤੁਸੀਂ ਸਿਰਫ ਉਸੇ ਚੀਜ਼ ਦੀ ਟੈਸਟ ਦੇ ਕੇ ਐਂਡੋਰਸਮੈਂਟ ਕਰਾ ਸਕਦੇ ਹੋ, ਕਿਉਂਕਿ ਪਹਿਲਾਂ ਤਾਂ ਇਹ ਲਾਅ ਹੈ ਨਹੀਂ ਸੀਗਾ। ਹਾਂਜੀ ਵੀਰ ਜੀ, ਜੇ ਰਮਨ ਵੀਰ ਜੀ ਨੂੰ ਕੁਛ ਇਸ ਬਾਰੇ ਪਤਾ ਤਾਂ ਪਲੀਜ਼ ਦੱਸ ਦਿਓ ਜੀ। ਰਮਨ ਜੀ, ਜੀ ਬਿਲਕੁਲ, ਮੈਂ ਵੀ ਉਹਨਾਂ ਦਾ ਜਿਹੜਾ ਕੁਐਸਚਨ ਸੁਣ ਕੇ ਮੈਂ ਵੀ ਕੋਈ ਉੱਤੇ ਫੀਡਬੈਕ ਇਸੇ ਕਰਕੇ ਨਹੀਂ ਦਿੱਤਾ ਕਿਉਂਕਿ ਮੈਨੂੰ ਇਹੋ ਜਿਹੇ ਕਿਸੇ ਲਾਅ ਦੇ ਬਾਰੇ 'ਚ ਅਜੇ ਪਤਾ ਨਹੀਂ ਹੈਗਾ, ਇਸੇ ਕਰਕੇ ਮੈਂ ਉਹਨੂੰ ਅੱਗੇ ਨਹੀਂ ਤੋਰੀ ਗੱਲ ਨੂੰ। ਜਿਹੜਾ ਉਹਦੇ ਉੱਤੇ ਥੋੜ੍ਹੀ ਜਿਹੀ ਹੋਰ ਜਿਹੜੀ ਆ ਰਿਸਰਚ ਕਰਕੇ ਤੇ ਤੁਹਾਡੇ ਨਾਲ ਨੈਕਸਟ ਵੀਕ ਜਿਹੜੀ ਇਹਦੇ ਬਾਰੇ 'ਚ ਗੱਲ ਕਰ ਲਾਂਗੇ। ਬਾਕੀ ਜਿਹੜੀ 1 ਸਾਲ ਵਾਲੀ ਗੱਲ ਹੈਗੀ ਆ ਉਹ ਡੈਫੀਨੇਟਲੀ ਪਹਿਲਾਂ ਵੀ ਸੀਗੀ ਤੇ ਹੁਣ ਵੀ ਸ਼ਾਇਦ ਹੈਗੀ ਆ, ਬਟ ਜੇ 1 ਸਾਲ ਤੋਂ ਵੱਧ ਦੀ ਕੋਈ ਗੱਲ ਹੈਗੀ ਆ ਜਾਂ ਉਹਦਾ ਕੋਈ ਐਸਾ ਲਾਅ ਜਿਹੜਾ ਚੇਂਜ ਹੋਇਆ ਜਾਂ ਐਸੀ ਕੋਈ ਕੰਡੀਸ਼ਨ ਚੇਂਜ ਕੀਤੀ ਹੈ ਬਿਕੋਜ਼ ਆਫ COVID-19, ਉਹਦੇ ਬਾਰੇ ਦੇ ਵਿੱਚ ਮੈਨੂੰ ਇੰਨਾ ਅਪਡੇਟ ਨਹੀਂ ਹੈਗਾ ਉਹਦੇ ਬਾਰੇ 'ਚ। ਸੋ ਨੈਕਸਟ ਵੀਕ ਹੋਪਫੁਲੀ ਨੈਕਸਟ 1 ਵੀਕ ਦੇ ਵਿੱਚ ਉਹ ਕਨਫਰਮ ਕਰ ਦਾਂਗੇ। ਤੇ ਬਾਕੀ ਜਿਹੜੇ ਜਿਨ੍ਹਾਂ ਨੇ ਦੱਸਿਆ ਉਹ ਵੀ ਇੱਕ ਵਾਰੀ ਆ ਕੇ ਕਲੀਅਰ ਕਰ ਜਾਣ ਵੀ ਉਹਨਾਂ ਦੀ ਉਹ ਸਾਲ ਦੇ ਵਿੱਚ ਐਂਡੋਰਸਮੈਂਟ ਸੀ ਜਾਂ ਉਸ ਤੋਂ ਬਾਅਦ ਦੇ ਵਿੱਚ ਸੀ, ਤਾਂ ਜੋ ਐਟਲੀਸਟ ਆਪਾਂ ਨੂੰ ਇਹ ਕਲੈਰਿਟੀ ਜਿਹੜੀ ਹੋ ਜਾਵੇ ਵੀ ਉਹ ਸਾਲ ਦੇ ਵਿੱਚ ਵਾਲੀ ਐਂਡੋਰਸਮੈਂਟ ਉਹਨਾਂ ਨੇ ਕਰਾਈ ਸੀ ਜਾਂ ਬਾਅਦ ਵਾਲੀ ਜਿਹੜੀ ਉਹ ਕਰਾਈ ਸੀ, ਤਾਂ ਜੋ ਬੰਦੇ ਨੂੰ ਪਤਾ ਲੱਗ ਜਾਊਗਾ। ਥੈਂਕ ਯੂ ਜੀ ਤੁਹਾਡੇ ਸਵਾਲ ਦੇ ਲਈ। ਅਗਲੇ ਜਿਹੜੇ ਕਾਲਰ ਨੇ ਲਖਵੀਰ ਹੋਠੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਲਖਵੀਰ ਬੋਲਦਾ। ਮੇਰਾ ਕੁਐਸਚਨ ਆ ਜੀ, ਮੈਂ ਫੇਸਬੁੱਕ ਤੇ ਪੁੱਛਿਆ ਸੀਗਾ ਜਿਹੜਾ ਇੰਟਰਸਟੇਟ ਕੈਰੀਅਰ ਤੇ ਉਹਦੇ ਬਾਰੇ ਪੁੱਛਣਾ ਸੀਗਾ ਭਾਈ। ਜਿੱਦਾਂ ਆਪਾਂ ਇੱਕ ਵੀਕ ਜਾਂਦੇ ਹਾਂ, ਆਪਾਂ ਲਾਈਕ ਡੈਨਵਰ ਕੋਲੋਰਾਡੋ ਚੱਲ ਜਾਂਦੇ ਹਾਂ, ਫਿਰ ਨੈਕਸਟ ਵੀਕ ਆਪਾਂ ਲੋਕਲ ਕੰਮ ਕਰੀ ਜਾਂਦੇ ਹਾਂ, ਉਹਦੇ ਵਾਸਤੇ ਪੁੱਛਣਾ ਸੀਗਾ ਵੀ ਨੈਕਸਟ ਵੀਕ ਆਪਾਂ ਲੋਕਲ ਕੰਮ ਕਰਦੇ ਹਾਂ ਵਿਦਨ 100 ਮਾਈਲ ਤੇ ਫਿਰ ਆਪਾਂ ਨੂੰ ਫਿਰ ਵੀ ਯੂਜ਼ ਕਰਨੀ ਪੈਣੀ ਆ ਕਿ ਆਪਾਂ ਯੂਜ਼ ਕਰ ਸਕਦੇ ਹਾਂ ਪੇਪਰ ਲੌਗ? ਭਾਜੀ ਅਗੇਨ ਤੁਹਾਡਾ ਜਿਹੜਾ ਕੁਐਸਚਨ ਹੈਗਾ ਮੈਂ ਤੁਹਾਡੇ ਉਹਦੇ ਤੇ ਕਰ ਰਿਹਾ ਕਿ ਤੁਸੀਂ 1 ਵੀਕ ਉਹਨੂੰ ਤੁਸੀਂ ਬਾਹਰ ਚਲੇ ਗਏ ਤੇ ਨੈਕਸਟ ਵੀਕ ਤੁਹਾਡਾ ਲੋਡ ਜਿਹੜਾ ਆ, ਪਹਿਲੀ ਗੱਲ ਤਾਂ ਕਿ ਤੁਹਾਡਾ ਲੋਡ ਕਿੱਥੇ ਜਾ ਰਿਹਾ ਹੈਗਾ, ਠੀਕ ਹੈ ਨਾ। ਤੁਸੀਂ ਇੰਟਰਸਟੇਟ ਕੈਰੀਅਰ ਹੈਗੇ ਆ, ਤੁਸੀਂ ਇੰਟਰਾ ਸਟੇਟ ਕੈਰੀਅਰ ਨਹੀਂ ਹੈਗੇ। ਸੋ ਇੰਟਰਾ ਸਟੇਟ ਕੈਰੀਅਰ ਹੈਗਾ ਕਿ ਜਿਹੜਾ ਸਟੇਟ ਤੋਂ ਬਾਹਰ ਨਹੀਂ ਜਾਂਦਾ। ਸੋ ਇੰਟਰ ਸਟੇਟ ਕੈਰੀਅਰ ਹੈਗਾ ਜਿਹੜਾ ਸਟੇਟ ਤੋਂ ਬਾਹਰ ਜਾਂਦਾ। ਸੋ ਇਹ ਨਹੀਂ ਹੈਗਾ ਕਿ ਤੁਸੀਂ 1 ਵੀਕ ਬਾਹਰ ਜਾਣੇ ਤੇ 1 ਵੀਕ ਨੂੰ ਤੁਸੀਂ ਵਾਪਸ ਚੇਂਜ ਕਰ ਲਿਆ। ਸੋ ਉਹ ਨਹੀਂ ਚੀਜ਼ ਹੈਗੀ।
ਸੋ ਤੁਹਾਡਾ ਦੂਸਰੀ ਚੀਜ਼ ਹੈ ਕਿ ਤੁਹਾਡਾ ਜਿਹੜਾ ਲੋਡ ਹੈਗਾ ਉਹ ਕਿੱਥੇ ਜਾ ਰਿਹਾ ਹੈਗਾ। ਲੋਡ ਜੇ ਤੁਹਾਡੇ ਲੋਡ ਦਾ ਜਿਹੜਾ ਬਿੱਲ ਆਫ ਲੀਡਿੰਗ ਹੈਗਾ, ਜੇ ਉਹ ਕਹਿੰਦਾ ਕਿ ਉਹ ਸਟੇਟ ਤੋਂ ਬਾਹਰ ਜਾ ਰਿਹਾ ਹੈਗਾ, ਈਵਨ ਦੋ ਤੁਸੀਂ ਸਟੇਟ ਦੇ ਅੰਦਰ ਹੀ ਕੰਮ ਕਰ ਰਹੇ ਹੋ। ਹੁਣ ਜਿੱਦਾਂ ਆਪਣੇ ਕੰਟੇਨਰ ਵਾਲੇ ਹੈਗੇ ਆ, ਉਹਨਾਂ ਦਾ ਲੋਡ ਜਿਹੜਾ ਆ ਉਹ ਕੋਈ ਕੰਟੇਨਰ ਚਾਈਨਾ ਨੂੰ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਸੋ ਉਹਨਾਂ ਨੂੰ ਵੀ, ਚਾਹੇ ਉਹ 100 ਮਾਈਲ ਦੇ ਰੇਡੀਅਸ ਦੇ ਵਿੱਚ ਵੀ ਹੈਗੇ ਆ, ਸੋ ਉਹਨਾਂ ਨੂੰ ਵੀ ਜਿਹੜੀ ਆ ਉਹ ਲੌਗ ਬੁੱਕ ਜਿਹੜੀ ਆ ਉਹ ਕੰਪਲਸਰੀ ਹੈਗੀ ਆ। ਸੋ ਮੇਰੇ ਖਿਆਲ ਦੇ ਵਿੱਚ ਇੱਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਜਿਹਦੇ ਵਿੱਚ ਕਿ ਤੁਸੀਂ ਅੱਗੇ ਪਿੱਛੇ ਕਰ ਸਕਦੇ। ਇਹਨੂੰ ਲੋਡ ਦੇ ਉੱਤੇ ਵੀ ਡਿਪੈਂਡ ਕਰਦਾ। ਦੂਸਰੀ ਗੱਲ ਹੈ ਕਿ ਤੁਸੀਂ ਇੰਟਰਸਟੇਟ ਕੈਰੀਅਰ ਹੈਗੀ ਜੀ। ਧੰਨਵਾਦ ਜੀ ਬਹੁਤ ਜੀ। ਸੋ ਬਿਲਕੁਲ ਰਮਨ ਜੀ, ਤੇ ਆਪਾਂ ਅਗਲੇ ਕਾਲਰ ਲੈਂਦੇ ਹਾਂ। ਰਾਜ ਜੀ ਆਪਣੇ ਨਾਲ ਜੁੜੇ ਨੇ ਰਾਜ ਜੀ, ਦੁਬਾਰਾ ਜੁੜ ਚੁੱਕੇ ਨੇ। ਹਾਂਜੀ ਰਾਜ ਜੀ, ਦੱਸ ਦਿਓ ਜੀ ਐਂਡੋਰਸਮੈਂਟ ਦੇ ਬਾਰੇ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪਹਿਲਾਂ ਵੀਰ ਜੀ ਮੈਨੂੰ ਇਹ ਹੁੰਦਾ ਕਿ ਚਲੋ ਆਪਣੇ ਕਾਫੀ ਵੀਰ ਵੇਟ ਕਰਦੇ ਰਹਿੰਦੇ ਵੀਰਵਾਰ ਦੀ, ਤੇ ਮੈਂ ਟਾਈਮ ਬਹੁਤਾ ਵੇਸਟ ਨਾ ਕਰਾਂ, ਹੈ ਨਾ ਜੀ। ਤੇ ਮੈਂ ਹੁਣ ਥੋੜੀ ਜਿਹੀ ਤਫਸੀਰ ਨਾਲ ਦੱਸ ਦਿੰਦਾ ਵੀਰ ਜੀ। ਮੇਰੇ ਲਾਇਸੈਂਸ ਨੂੰ 5 ਸਾਲ ਹੋ ਗਏ ਆ। ਅਗਰ ਆਪਾਂ ਜਦੋਂ A ਕਲਾਸ ਦਾ ਲਾਇਸੈਂਸ 1 ਸਾਲ ਤੋਂ ਉੱਪਰ ਹੋ ਜਾਂਦਾ ਆ, ਉਹਦੇ ਵਿੱਚ ਕੋਈ ਵੀ ਇੰਡੋਰਸਮੈਂਟ ਆਪਾਂ ਕਰਵਾਉਂਦੇ ਆ ਤੇ ਉਹਦੇ ਵਾਸਤੇ ਆਪਾਂ ਨੂੰ ਸਾਰੇ ਹੀ ਟੈਸਟ ਦੇਣੇ ਪੈਂਦੇ ਆ, ਕੰਬੀਨੇਸ਼ਨ 에ਅਰ ਬ੍ਰੇਕ, ਜਨਰਲ ਨੌਲੇਜ ਤੇ ਪਲੱਸ ਇੰਡੋਰਸਮੈਂਟ ਦਾ। ਤੇ ਮੈਂ ਜਦੋਂ ਕੱਲ DMV ਗਿਆ ਸੀਗਾ, ਇੱਕ ਮੈਂ ਗੱਲ ਹੋਰ ਜਾਣਕਾਰੀ ਦੇ ਦੇਵਾਂ ਕਿ ਅਗਰ ਤੁਹਾਡੇ ਕੋਲ ਅਪਾਇੰਟਮੈਂਟ ਲੈਟਰ ਨਹੀਂ ਹੈਗਾ ਤੇ ਤੁਸੀਂ ਘਰ ਉੱਥੇ ਜਾਣ ਤੋਂ ਪਹਿਲਾਂ ਘਰੋਂ ਆਨਲਾਈਨ DMV ਦੀ ਸਾਈਟ ਤੇ ਜਾਓ, ਆਪਣੀ ਸਾਰੀ ਇਨਫੋਰਮੇਸ਼ਨ ਭਰੋ। ਉਹ ਤੁਹਾਨੂੰ ਇੱਕ ਕੋਡ ਦੇ ਦਿੰਦੇ ਆ ਵੀਰ ਜੀ। ਉਹ ਤੁਸੀਂ ਕੋਡ ਜਾ ਕੇ ਦਿਖਾਓਗੇ ਜਦੋਂ DMV ਨੂੰ, ਉਹ ਤੁਸੀਂ ਕੋਈ ਵੀ ਜਿਹੜਾ ਕੰਮ ਕਰਵਾਉਣ ਲਈ ਅੰਦਰ ਜਾਣਾ ਤੁਹਾਨੂੰ ਉਹ ਜਾਣ ਦਿੰਦੇ ਆ ਜੀ ਜੀ। ਤੇ ਪਲੱਸ ਇੱਕ ਜਾਣਕਾਰੀ ਹੋਰ, ਅਗਰ ਤੁਹਾਡੇ ਰੈਕਡ ਦੇ ਵਿੱਚ ਅਗਰ ਵਿਦਿਨ ਈਅਰ ਤੋਂ ਉੱਪਰ ਜਦੋਂ ਤੁਸੀਂ ਇੰਡੋਰਸਮੈਂਟ ਕੋਈ ਵੀ ਕਰਵਾਉਂਦੇ ਹੋ ਤੇ ਤੁਹਾਡਾ ਲਾਇਸੈਂਸ ਦਾ ਰੈਕਡ ਜਿਹੜਾ ਬਿਲਕੁਲ ਕਲੀਅਰ ਹੋਣਾ ਚਾਹੀਦਾ, ਕੋਈ ਟਿਕਟ ਨਹੀਂ, ਕੋਈ ਐਕਸੀਡੈਂਟ ਨਹੀਂ ਹੋਣਾ ਚਾਹੀਦਾ। ਫਿਰ ਤੁਹਾਡੇ ਕੋਲੋਂ ਉਹ ਸਿਰਫ ਉਸੇ ਚੀਜ਼ ਦਾ ਹੀ ਟੈਸਟ ਲੈਂਦੇ ਆ ਜਿਹਦੀ ਤੁਸੀਂ ਇੰਡੋਰਸਮੈਂਟ ਕਰਵਾਉਣੀ ਆ। ਸੋ ਰਾਜ ਜੀ, ਇਹਦਾ ਇੱਕ ਦੀ ਜਿਹੜੀ ਆਪਾਂ ਚੀਜ਼ ਕਲੀਅਰ ਕਰ ਲਈਏ ਵੀ ਜਿਹਦੀ ਹੁਣ ਤੁਸੀਂ ਇੰਡੋਰਸਮੈਂਟ ਦੁਬਾਰਾ ਕਰਵਾ ਕੇ ਆਏ ਹੋ, ਉਹ ਤੁਹਾਡੀ 5 ਸਾਲ ਪੁਰਾਣੀ ਸੀਗੀ, ਰਾਈਟ? ਮੈਂ ਫੈਡੈਕਸ ਦੇ ਨਾਲ ਡਬਲ ਉਹਦਾ ਟ੍ਰੇਲਰ ਚਲਾਉਣਾ ਪੈਂਦਾ ਹੈ ਰਮਨ। ਠੀਕ ਹੈ ਜੀ। ਤੇ ਮੈਂ ਲੋਕਲ ਕੰਮ ਕਰਨਾ ਚਾਹੁੰਦਾ ਸੀਗਾ ਵੀਰ ਜੀ। ਠੀਕ ਹੈ ਜੀ। ਤੇ ਉਹਦੇ ਵਾਸਤੇ ਮੈਨੂੰ ਡਬਲ ਟ੍ਰਿਪਲ ਦੀ ਇੰਡੋਰਸਮੈਂਟ ਕਰਵਾਉਣੀ ਪੈਣੀ ਸੀ। ਜਦੋਂ ਮੈਂ ਲਾਇਸੈਂਸ ਲਿਆ ਸੀ, ਉਹ ਮੈਨੂੰ ਕਹਿੰਦੇ ਸੀਗੇ ਕਿ ਜੇ ਤੇ ਤੂੰ ਸਾਲ ਤੋਂ ਪਹਿਲਾਂ ਕਰਾ ਲੇਗਾ ਤੇ ਤੈਨੂੰ ਕੋਈ ਵੀ ਟੈਸਟ ਨਹੀਂ ਦੇਣਾ ਪਊਗਾ ਜੀ। ਪਰ ਮੇਰੇ ਲਾਇਸੈਂਸ ਨੂੰ 5 ਸਾਲ ਹੋ ਗਏ ਸੀਗੇ ਵੀਰ ਜੀ। ਸੋ 5 ਸਾਲ ਬਾਅਦ ਤੁਸੀਂ ਕਰਾਈ ਹੈ ਇੰਡੋਰਸਮੈਂਟ, ਸੋ ਉਹਨਾਂ ਨੇ ਸਿਰਫ ਉਹਦਾ ਹੀ ਲਿਆ ਹੈ ਪਰ ਟੈਸਟ। ਮੇਰੇ ਕੋਲ ਉਹਨਾਂ ਨੇ ਕੋਈ ਟੈਸਟ ਨਹੀਂ ਲਿਆ, ਕੋਈ ਕੰਬੀਨੇਸ਼ਨ ਦਾ, ਕੋਈ 에ਅਰ ਬ੍ਰੇਕ ਦਾ, ਕੋਈ ਕੁਝ ਨਹੀਂ। ਉਹਨਾਂ ਨੇ ਮੈਨੂੰ ਇਹ ਜ਼ਰੂਰ ਕਿਹਾ ਸੀ ਆਫੀਸਰ ਨੇ ਕਿ ਰਾਈਟ ਨਾਓ ਸਿਚੁਏਸ਼ਨ ਇਸ ਤਰ੍ਹਾਂ ਦੀ ਹੈ ਵੀ ਅਸੀਂ ਕਿਸੇ ਨੂੰ ਵੀ ਜ਼ਿਆਦਾ ਦੇਰ ਇੱਥੇ ਖੜਨ ਨਹੀਂ ਦਿੰਦੇ, ਤੂੰ ਜਿਹੜਾ ਟੈਸਟ ਦੇਣਾ ਆ ਉਹ ਕਲੀਅਰ ਕਰ ਐਂਡ ਦੈਨ ਗੋ। ਓਕੇ, ਠੀਕ ਹੈ ਜੀ। ਥੈਂਕ ਯੂ ਰਾਜ ਜੀ, ਥੈਂਕ ਯੂ ਜੀ। ਬਿਲਕੁਲ ਜੀ। ਫੇਸਬੁੱਕ ਦੇ ਉੱਤੇ ਵੀ ਆਪਾਂ ਨੂੰ ਅਪਡੇਟ ਕੀਤਾ, ਅਮਰੀਕ ਸਿੰਘ ਬਰਾੜ ਹੋਰਾਂ ਨੇ ਅਪਡੇਟ ਕੀਤਾ ਹੈਗਾ ਕਿ ਉਹਨਾਂ ਨੇ 1 ਸਾਲ ਪਹਿਲਾਂ ਜਿਹੜੀ ਆ ਉਹ ਡਬਲ ਦੀ ਐਂਡੋਰਸਮੈਂਟ ਲਈ ਸੀਗੀ ਤੇ ਉਹਨਾਂ ਦਾ ਲਾਇਸੈਂਸ ਜਿਹੜਾ 2014 ਦੇ ਵਿੱਚ ਆਇਆ ਸੀਗਾ। ਸੋ ਪ੍ਰੋਬੇਬਲੀ ਆਨਗੋਇੰਗ ਪ੍ਰੋਸੈਸ ਹੈਗਾ ਜੀ। ਸੋ ਜੇ ਉਹਨਾਂ ਨੇ 1 ਸਾਲ ਪਹਿਲਾਂ ਲਈ ਤੇ ਸ਼ਾਇਦ ਹੋ ਸਕਦਾ ਫਿਰ ਇਹ COVID-19 ਦੇ ਨਾਲ ਰਿਲੇਟਡ ਹੋਵੇ। ਬਟ ਐਨੀਵੇ ਚਲੋ ਇਹ ਪਤਾ ਲੱਗ ਗਿਆ ਕਿ ਫੈਸਿਲਿਟੀ ਇਹ ਹੈਗੀ ਆ। ਜੀ ਜੀ। ਸੁਖਦੇਵ ਜੀ ਆਪਣੇ ਅਗਲੇ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸੁਖਬੀਰ ਪੰਡਾਲ ਬੋਲ ਰਿਹਾ ਬ੍ਰਿਜਨਾ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ। ਮੈਂ ਇੱਕ ਇਨਫੋਰਮੇਸ਼ਨ ਹੀ ਦੇਣੀ ਸੀਗੀ। ਆਪਣੇ ਜਿਹੜਾ PPP ਲੋਨ ਆ, ਤੁਹਾਨੂੰ ਪਤਾ ਹੋਣਾ ਉਹਦੀ ਜਿਹੜੀ ਡੈਡਲਾਈਨ ਸੀਗੀ ਉਹ ਜੂਨ 30 ਸੀਗੀ। ਜੇ ਉਹ ਐਕਸਟੈਂਡ ਕਰਤੀ, ਅਸੀਂ ਕੱਲ ਦੱਸਿਆ ਸੀ ਅਗਸਤ ਤੱਕ ਕਰਤੀ। ਹਾਂਜੀ ਬਿਲਕੁਲ। ਹਾਂਜੀ, ਉਹਦੇ ਰਿਗਾਰਡਿੰਗ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਵੀ ਕੋਈ ਵੀ ਆਪਣਾ ਟਰੱਕਰ ਜਾਂ ਕੋਈ ਦੋਸਤ ਮਿੱਤਰ ਜਾਂ ਭਰਾ ਸੁਣ ਰਿਹਾ, ਉਹਨੇ PPP ਨਹੀਂ ਲੋਨ ਅਪਲਾਈ ਕੀਤਾ ਤੇ ਮੈਂ ਇੱਥੇ ਫ੍ਰਿਜ਼ਨੋ ਬੇਸਡ ਆ ਤੇ ਮੈਂ ਫ੍ਰੀ ਦੇ ਵਿੱਚ ਆਪਣੇ 20 ਜਣਿਆਂ ਦੀ ਹੈਲਪ ਕੀਤੀ ਆ। ਕੋਈ ਵੀ ਜੇ ਚਾਹੁੰਦਾ ਵਾ ਤੇ ਮੈਂ ਉਹਦੀ ਮਦਦ ਕਰ ਸਕਦਾ ਵਾਂ। ਪੇਪਰ ਫਾਈਲ ਕਰਨ ਵਿੱਚ ਆਪ ਹੀ ਕਰੂੰਗਾ ਸਾਰੇ, ਕੋਈ ਉਹਦੀ ਕਾਸਟ ਨਹੀਂ, ਕੁਛ ਨਹੀਂ ਹੈਗਾ। ਸਿਰਫ ਇੰਨਾ ਹੀ ਆ ਕਿ ਜੇ ਕਿਸੇ ਦੀ ਮੈਂ ਮਦਦ ਕਰ ਸਕਦਾ ਤਾਂ ਵਾਈ ਨਾਟ। ਸੋ ਜੇ ਲੱਗਦਾ ਵਾ ਕੋਈ ਸੁਣ ਰਿਹਾ ਵਾ ਤੇ ਉਹਨੇ PPP ਲੋਨ ਨਹੀਂ ਅਪਲਾਈ ਕੀਤਾ ਤੇ ਮੈਂ ਵੋਲੰਟੀਅਰਲੀ ਉਹਦੀ ਹੈਲਪ ਕਰ ਸਕਦਾ ਵਾਂ। ਮੇਰਾ ਆਫਿਸ ਹੈ ਤੇ ਮੈਂ ਲੋਨ ਨਹੀਂ ਕਰਦਾ, ਪਰ ਐਜ਼ ਏ ਕਹਿ ਲਓ ਕਿ ਇਨਸਾਨ ਮੈਂ ਚਾਹੁੰਦਾ ਵੀ ਜੇ ਨਹੀਂ ਕਿਸੇ ਨੇ ਕੀਤਾ ਤੇ ਮੈਂ ਉਹਦੀ ਮਦਦ ਕਰਕੇ ਉਹਦਾ ਲੋਨ ਜਿਹੜਾ ਜੇ ਹੁੰਦਾ ਵਾ ਤੇ ਉਹ ਕਰਵਾ ਸਕਦਾ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਡੈਫੀਨਿਟਲੀ, ਥੈਂਕ ਯੂ ਜੀ। ਥੈਂਕ ਯੂ ਪੰਡਾਲ ਸਾਹਿਬ।
ਮਿਹਰਬਾਨੀ ਜੀ। ਜੀ ਬਿਲਕੁਲ, ਇੱਕ ਦੂਜੇ ਦੀ ਮਦਦ ਜਿਹੜੀ ਕਰੋ। ਜੇ ਕਿਸੇ ਨੂੰ ਕੋਈ ਪਤਾ ਹੈ ਵੀ ਕਿਹੜੀ ਚੀਜ਼ ਕਿ ਅਜਿਹੇ ਲੋਨਸ ਲੈਣ ਦੇ ਲਈ ਕਿਹੜੀ ਚੀਜ਼ ਚਾਹੀਦੀ ਆ, ਸੋ ਇੱਕ ਦੂਜੇ ਤੋਂ ਪੁੱਛ ਗਿੱਛ ਕੇ ਜਿਹੜਾ ਉਹ ਤੁਸੀਂ ਕਰ ਸਕਦੇ ਆ। ਅਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ, ਆਪਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਫਰੈਜ਼ਨੋ ਦੀ। ਚਲੋ ਉਹਨਾਂ ਨੇ ਉੱਥੋਂ ਗੱਲ ਕੀਤੀ ਵੀ ਫਰੈਜ਼ਨੋ ਸਿਟੀ ਵਾਲਿਆਂ ਨੇ ਰੈਂਟ ਅਤੇ ਹੋਮ ਓਨਰਸ ਨੂੰ ਮੌਰਗੇਜਸ ਦੀ ਮਦਦ ਦੇ ਲਈ, ਜਿਹੜੇ ਕੋਵਿਡ-19 ਦੇ ਕਰਕੇ ਹਿੱਟ ਹੋਏ ਨੇ, ਜਿਹੜੀ ਉਹਨਾਂ ਨੇ ਇਨਕਮ ਬੇਸਡ ਰੱਖਿਆ ਹੋਇਆ ਵੀ ਜੇ ਚਾਰ ਜਣੇ ਪਰਿਵਾਰ ਦੀ ਉਹ ਇਨਕਮ ਉਹਨਾਂ ਨੇ ਲਿਸਟ ਉੱਥੇ ਲਾਈ ਹੋਈ ਆ ਵੀ ਕਿੰਨੀ ਇਨਕਮ ਜੇ ਉਸ ਤੋਂ ਘੱਟ ਆ, ਅਤੇ ਉਹਨਾਂ ਨੂੰ $1,500 ਪਰ ਪਰਸਨ ਜਾਂ ਫੈਮਿਲੀ ਦੇ ਲਈ $3,000 ਦਾ ਜਿਹੜਾ ਆ ਉਹ ਹੈਲਪ ਜਿਹੜੀ ਉਹ ਕਰ ਰਹੇ ਨੇ। 6 ਉਹਨਾਂ ਨੇ ਵੱਖ-ਵੱਖ ਆਰਗੇਨਾਈਜੇਸ਼ਨਸ, ਵੱਖ-ਵੱਖ ਕਮਿਊਨਿਟੀਜ਼ ਦੀ ਜਿਹੜੀਆਂ ਉਹਨਾਂ ਨੇ ਜੁੜੀਆਂ ਆ। ਇਹ ਇੱਕ ਮੇਨ ਚੀਜ਼ ਉਸ ਦੇ ਵਿੱਚ ਇਹ ਆ ਵੀ ਸਾਰੇ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਉਹ ਫਰੈਜ਼ਨੋ ਸਿਟੀ ਦੇ ਵਿੱਚ ਜਿਹੜੇ ਆ, ਉਹ ਸਿਟੀ ਦੇ ਜਿਹੜੀ ਬਾਉਂਡਰੀ ਦੇ ਵਿੱਚ ਜਿਹੜੇ ਆ ਉਹ ਰਹਿੰਦੇ ਹੋਣੇ ਚਾਹੀਦੇ ਆ। 1500 ਤੋਂ ਲੈ ਕੇ $3,000 ਤੱਕ ਉਹਨਾਂ ਨੂੰ ਮਿਲ ਸਕਦਾ ਜੀ। ਬਿਲਕੁਲ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਕਾਰਾ ਮੂਵਮੈਂਟ ਵਾਲੇ ਵੀ ਉਹ 'ਚ ਹੈਲਪ ਕਰ ਰਹੇ ਆ, ਅਤੇ ਉਹਦਾ ਲਿੰਕ ਜਿਹੜਾ ਆ ਆਪਾਂ ਪੰਜਾਬੀ ਰੇਡੀਓ USA 'ਤੇ ਪਾਇਆ ਹੋਇਆ ਆ। ਦੂਜਾ ਆਪਾਂ ਸਾਂਝਾ ਕਰਨਾ, ਅੱਜ ਜਿਹੜਾ ਸ਼ਾਮ ਨੂੰ ਐਕਚੁਅਲੀ ਆਫਟਰਨੂਨ ਨੂੰ ਜਿਹੜਾ ਪ੍ਰੋਗਰਾਮ ਹੁੰਦਾ 4 ਤੋਂ 5:30 ਵਜੇ, ਉਹਦੇ ਵਿੱਚ ਜਿਹੜਾ ਜਕਾਰਾ ਮੂਵਮੈਂਟ ਵੱਲੋਂ ਬਾਬਾ ਬੁੱਢਾ ਜੀ ਫੰਡ ਕ੍ਰੀਏਟ ਕੀਤਾ ਗਿਆ। ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ, ਹੋਰ ਸੇਵਾਦਾਰ ਆ, ਉਹਨਾਂ ਨੇ ਪੈਸੇ ਜਿਹੜੇ ਦੇਣੇ ਹੈਗੇ, ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਮਿਲੇ ਹੈਗੇ, ਕਿਸੇ ਨੂੰ ਕੋਈ ਅਨਪਲਾਇਮੈਂਟ, ਕਿਸੇ ਨੂੰ ਕੋਈ 1200 ਦਾ ਚੈੱਕ, ਕਿਸੇ ਨੂੰ ਕੁਛ, ਕਿਸੇ ਨੂੰ PPP ਲੋਨ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ $1,25,000 ਆਲਰੇਡੀ ਜਿਹੜੀਆਂ ਨਾਨ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਤੋਂ ਕੰਟੈਕਟ ਲੈ ਲਿਆ ਸੀ, ਅਤੇ ਕੁਛ ਕੁ ਉਹਨਾਂ ਨੇ ਮੈਚ ਕਰਨਾ ਫੰਡ। ਉਹਦੇ ਲਈ ਉਹਨਾਂ ਨੇ ਫੰਡ ਰੇਜ਼ਿੰਗ ਕਰਨੀ ਆ। 4 ਵਜੇ ਤੋਂ ਲੈ ਕੇ 5:30 ਵਜੇ ਤੱਕ ਰੇਡੀਓ ਦੇ ਉੱਤੇ ਜੇ ਕੋਈ ਵੀ ਆਪਣਾ ਭੈਣ ਭਰਾ ਉਸ ਫੰਡ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਆ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਾਂ ਸੇਵਾਦਾਰ, ਉਹਨਾਂ ਦੀ ਕਿੰਨੀ ਕੁ ਤਨਖਾਹ ਹੁੰਦੀ ਆ। ਮੈਂ ਸੁਣ ਕੇ ਹੈਰਾਨ ਹੋ ਗਿਆ ਰਾਜਕਰਨਵੀਰ ਸਿੰਘ ਜੀ, ਫਰਿਜ਼ਨੋ ਦੇ ਵਿੱਚ ਜਿਹੜਾ ਹੁਮੰਗ ਵਾਲਿਆਂ ਦਾ ਚਰਚ ਆ, ਉਹਨਾਂ ਦੀ ਚਰਚ ਦਾ ਜਿਹੜਾ ਪੈਸਟਰ ਆ, ਉਹਦੀ ਜਿਹੜੀ ਸੈਲਰੀ $85,000 ਸਾਲ ਦੀ ਆ। ਅਤੇ ਸਾਡੇ ਆਫਿਸ ਦੇ ਵਿੱਚ ਰਮਨ ਜੀ ਕਾਲ ਆਈ ਸੀ ਇੱਕ ਗ੍ਰੰਥੀ ਸਿੰਘ ਦੀ, ਮੈਂ ਹੁਣ ਗੁਰੂ ਘਰ ਦਾ ਨਾਂ ਨਹੀਂ ਲੈਣਾ, ਕਹਿੰਦਾ ਭਾਜੀ ਮੇਰੀ 1500 ਤਨਖਾਹ ਆ, ਅਤੇ ਮਹੀਨੇ ਬਾਅਦ ਜਦੋਂ ਮੈਨੂੰ ਚੈੱਕ ਦਿੰਦੇ 800 ਮੇਰੇ ਤੋਂ ਵਾਪਸ ਲੈ ਲੈਂਦੇ ਆ ਵੀ ਜੀ ਗੁਰੂ ਘਰ ਕੋਈ ਆ ਨਹੀਂ ਰਿਹਾ, ਸਾਡੀ ਇਨਕਮ ਨਹੀਂ। ਸੋ ਆਹ ਹਾਲ ਆ। ਸੋ ਜੇ ਆਪਾਂ ਥੋੜ੍ਹੇ ਪੈਸੇ ਜੇ ਉਹ ਆਰਗੇਨਾਈਜੇਸ਼ਨ ਇਕੱਠੀ ਕਰ ਰਹੀ ਆ, ਸੋ ਬਹੁਤ ਵਧੀਆ ਗੱਲ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, 4 ਵਜੇ ਤੋਂ ਲੈ ਕੇ 5:30 ਵਜੇ ਤਾਈਂ ਜਕਾਰਾ ਮੂਵਮੈਂਟ ਵਾਲਿਆਂ ਨੇ ਇੱਥੇ ਰੇਡੀਓ ਸਟੇਸ਼ਨ 'ਤੇ ਆਉਣਾ। ਜੇ ਕਿਸੇ ਤਰ੍ਹਾਂ ਦੀ ਉਹਨਾਂ ਨੇ ਹੈਲਪ ਕਰਨੀ ਹੈਗੀ ਆ, ਉਹਨਾਂ ਦੇ ਕੋਲ 200 ਤੋਂ ਵੱਧ ਐਪਲੀਕੇਸ਼ਨਾਂ ਆ ਗਈਆਂ ਹੈਗੀਆਂ। ਸੋ ਪਲੀਜ਼ ਕਾਲ ਕਰ ਸਕਦੇ ਆ। 4 ਤੋਂ 5:30 ਵਜੇ ਜਿਹੜਾ ਸ਼ੋਅ ਪੰਜਾਬੀ ਰੇਡੀਓ USA 'ਤੇ ਹੋਣਾ ਹੈ ਜੀ। ਤਰਾਸਦੀ ਆ ਸਾਡੇ ਧਰਮ ਦੀ ਹੈ ਕਿ ਅਸੀਂ ਇੱਕ ਆਪਣੇ ਟੀਚਰ ਨੂੰ ਪੇ ਨਹੀਂ ਕਰ ਸਕਦੇ, ਪਰ ਅਸੀਂ ਹੋਰ ਸਾਰੇ ਕੰਮ ਕਰ ਸਕਦੇ ਹਾਂ। ਬਹੁਤ ਵੱਡੀ ਇਹ ਤਰਾਸਦੀ ਹੈ। ਦੇਖੋ ਗੱਲ ਕੀ ਆ ਵੀ ਜਦੋਂ ਆਪਾਂ ਨੂੰ ਮਿਲਦੇ ਆ ਵੀ ਅਨਪਲਾਇਮੈਂਟ ਮਿਲਦੀ ਆ, 1200 ਦਾ ਚੈੱਕ ਆ, PPP ਲੋਨ ਆ, ਹੈ ਨਾ, ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ, ਆਪਾਂ ਸਾਰੇ ਹੱਸ ਕੇ ਲੈਂਦੇ। ਜਦੋਂ ਕਿਤੇ ਗੁਰੂ ਘਰ ਦੇ ਸੇਵਾਦਾਰਾਂ ਦੀ ਗੱਲ ਆਉਂਦੀ, ਕਹਿੰਦੇ ਲੈ ਜੀ ਇਹ ਤਾਂ ਫ੍ਰੀ ਰਹੀ ਜਾਂਦੇ ਆ, ਇਹਨਾਂ ਦਾ ਕੀ ਖਰਚਾ ਆ ਜੇ ਉਹ। ਸੋ ਬਹੁਤ ਨੈਗੇਟਿਵਿਟੀ ਇੰਨੀ ਜ਼ਿਆਦਾ, ਉਹ ਵੀ ਵਿਚਾਰੇ ਬਹੁਤ ਡਿਮੋਰਲਾਈਜ਼ ਆ। ਮੇਰੀ ਨੈਨਦੀਪ ਸਿੰਘ ਉਹਨਾਂ ਨਾਲ ਗੱਲ ਹੋਈ ਸੀ ਜਕਾਰਾ ਵਾਲਿਆਂ ਨੇ, ਕਹਿੰਦਾ ਵੀ ਮੈਂ ਪਹਿਲੀ ਵਾਰੀ ਦੇਖਿਆ ਵੀ ਜਿਹੜੀ ਆਪਣੀ ਕਮਿਊਨਿਟੀ ਆ ਇਸ ਇਸ਼ੂ ਦੇ ਉੱਤੇ ਬੜੀ ਨੈਗੇਟਿਵ ਹੈਗੀ ਆ, ਹੈ ਨਾ, ਵੀ ਇਹ ਬਹੁਤ ਮਾੜੀ ਗੱਲ ਹੈਗੀ ਆ। ਅਤੇ ਫਿਰ ਆਪਾਂ ਸੋਚਦੇ ਹਾਂ ਵੀ ਜਦੋਂ ਸਾਡੇ ਘਰ ਕੁਛ ਵੀ ਹੁੰਦਾ, ਕਿਸੇ ਦਾ ਜਨਮ ਆ, ਮੌਤ ਆ, ਖੁਸ਼ੀ ਆ, ਹਰ ਵੇਲੇ ਆਪਾਂ ਗੁਰੂ ਘਰ ਜਾਂਦੇ ਹਾਂ। ਸੋ ਜੇ ਸਾਡੀ ਜਿਹੜੀ ਸੋਚ ਆ ਗੁਰੂ ਘਰ ਦੇ ਸੇਵਾਦਾਰਾਂ ਪ੍ਰਤੀ ਇਹ ਆ, ਤਾਂ ਫਿਰ ਬਹੁਤ ਜਿਹੜੀ ਮਾੜੀ ਗੱਲ ਹੈਗੀ ਆ। ਬਿਲਕੁਲ ਜੀ, ਬਿਲਕੁਲ ਜੀ। ਅਗਲੇ ਕਾਲਰ ਨੇ ਜਸਪਾਲ ਜੀ। ਸਤਿ ਸ਼੍ਰੀ ਅਕਾਲ ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਥੋੜਾ ਚਿਰ ਪਹਿਲਾਂ ਜੀ ਭੁਪਿੰਦਰ ਸਿੰਘ ਜਿਹੜੇ ਫਰਿਜ਼ਨੋ ਤੋਂ, ਉਹਨਾਂ ਨੇ ਬੋਲਿਆ ਸੀਗਾ ਕਿ PP ਲੋਨ ਵਾਸਤੇ ਕੋਈ ਮਦਦ ਕਰਨਗੇ, ਤੇ ਕੀ ਉਹਨਾਂ ਦਾ ਕੋਈ ਕੰਟੈਕਟ ਨੰਬਰ ਮਿਲ ਸਕਦਾ ਜੀ? ਹਾਂਜੀ, ਤੁਸੀਂ ਇੱਦਾਂ ਕਰਿਓ ਜੀ, ਪ੍ਰੋਗਰਾਮ ਜਦੋਂ ਖਤਮ ਹੋ ਜਾਊਗਾ ਉਸ ਤੋਂ ਬਾਅਦ ਦੇ ਵਿੱਚ ਕਾਲ ਕਰ ਲਿਓ। ਤੁਹਾਨੂੰ ਉਹਨਾਂ ਦਾ ਨੰਬਰ ਦੇ ਦਾਂਗੇ ਜੀ। ਠੀਕ ਹੈ, ਤੁਸੀਂ ਉਹਨਾਂ ਨੂੰ ਕਹੋ ਇੱਥੇ ਸ਼ੋਅ ਤੇ ਕਰ ਲਿਓ ਜਾਂ ਮੇਰੇ ਨਾਲ ਗੱਲ ਕਰ ਲਿਓ, ਮੈਂ ਵੀ ਦੇ ਦੂੰਗਾ। ਹਾਂਜੀ, ਰਮਨ ਭਾਜੀ ਨਾਲ ਗੱਲ ਕਰ ਲਿਓ, ਇਹ ਦੇ ਦੂਗੇ ਉਹਨਾਂ ਨੂੰ, ਕਿਉਂਕਿ ਇੱਕੋ ਪਿੰਡ ਰਹਿੰਦੇ ਇਕੱਠੇ। ਜੀ ਜੀ ਨਹੀਂ, ਬਿਲਕੁਲ। ਸੋ ਇਹ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਜਿਹੜਾ ਸਮਾਪਤੀ ਦੇ ਵੱਲ ਨੂੰ ਆ, ਅਤੇ ਜਾਂਦੇ ਧੰਨਵਾਦ ਕਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਸ਼ੇਸ਼ ਤੌਰ ਦੇ ਉੱਤੇ ਸਪਾਂਸਰਸ ਉਹਨਾਂ ਦਾ, ਯੂਟਿਲਿਟੀ ਟ੍ਰੇਲਰ ਸੇਲਸ ਵਾਲੇ। ਪੂਰੇ ਅਮਰੀਕਾ ਦੇ ਵਿੱਚ ਜੇ ਤੁਹਾਨੂੰ ਡਰਾਈਵ ਐਨ ਜਾਂ ਰੀਫਰਜ਼ ਦੀ ਜ਼ਰੂਰਤ ਆ, ਇਹ ਪੂਰੇ ਅਮਰੀਕਾ ਦੇ ਵਿੱਚ ਤੁਹਾਨੂੰ ਇਹ ਡਿਲੀਵਰ ਕਰਨਗੇ। ਸੁਖੀ ਦਸਾਂਝ, ਮੈਨੀ ਸਾਧਰਾ ਜਾਂ ਦੀਪ ਸਿੰਘਾ ਹੋਣਾ ਦੇ ਨਾਲ ਉੱਥੇ ਗੱਲ ਕਰੋ। ਆਪਣੇ ਪੰਜਾਬੀ ਮੁੰਡੇ ਨੇ ਕੰਮ ਕਰਦੇ ਨੇ ਯੂਟਿਲਿਟੀ ਟ੍ਰੇਲਰ ਸੇਲਸ ਵਾਲਿਆਂ ਦੇ। ਫ਼ੋਨ ਨੰਬਰ ਇਹਨਾਂ ਦਾ ਨਾਲ ਕੰਟੈਕਟ ਕਰਨ ਦੇ ਲਈ 1888381591 101-888-381-5911 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਆ।
ਤੇ ਜ਼ਰੂਰ ਅਗਲੇ ਹਫਤੇ ਫਿਰ ਆਪਾਂ ਜਿਹੜਾ ਮਿਲਾਂਗੇ ਤੇ ਜ਼ਰੂਰ ਨਾਲ ਦੇ ਨਾਲ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜ਼ਰੂਰ ਕਾਲ ਕਰਿਆ ਕਰੋ, ਆਪਣੇ ਜਿਹੜੇ ਟਰੱਕਿੰਗ ਦੇ ਬਾਰੇ ਕੋਈ ਸਵਾਲ ਹੈਗੇ ਨੇ ਉਹ ਜ਼ਰੂਰ ਪੁੱਛਿਆ ਕਰੋ। ਇੱਕ ਰਮਨ ਜੀ ਆਫ ਦੀ ਈਅਰ ਕਾਲ ਆਈ ਸੀ, ਕਹਿੰਦੇ ਵੀ ਕਈ ਵੱਡੀਆਂ ਕੰਪਨੀਆਂ ਦੇ ਨਾਲ ਕਹਿੰਦੇ ਕੰਮ ਕਰਦੇ ਨੇ, ਪੈਸੇ ਦੇਣ ਨੂੰ ਬਹੁਤ ਟਾਈਮ ਲਾ ਦਿੰਦੇ ਨੇ, ਅਜਿਹੇ ਮਾਮਲਿਆਂ ਦੇ ਵਿੱਚ ਉਹ ਕੀ ਕਰ ਸਕਦੇ ਆ? ਦੇਖੋ ਜੀ, ਇਹ ਮਾਮਲਾ ਜਿਹੜਾ ਬੜਾ ਭਖਦਾ ਮਾਮਲਾ ਹੈਗਾ, ਇਹਦੇ ਮਾਮਲੇ ਦੇ ਵਿੱਚ ਆਪਾਂ ਕਿਸੇ ਦਿਨ ਇੱਕ ਪੂਰਾ ਫੁੱਲ ਪ੍ਰੋਗਰਾਮ ਕਰਨਾ ਹੈਗਾ ਕਿ ਜਿਹਦੇ ਵਿੱਚ ਜਿਹੜੀਆਂ ਇਸ਼ੂਜ਼ ਹੈਗੀਆਂ, ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ, ਜਿਹੜੇ ਇਸ਼ੂਜ਼ ਆ ਰਹੇ ਹੈਗੇ ਆ ਬਹੁਤ ਡਰਾਈਵਰਸ ਦੇ, ਇਹ ਸਾਨੂੰ ਵੀ ਨਾਪਟਾ ਦੇ ਵਿੱਚ ਵੀ ਕਾਲਸ ਆਉਂਦੀਆਂ ਹੈਗੀਆਂ ਔਰ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਜਿਹੜੀ ਆ ਉਹ ਦਿੰਦੇ ਹੈਗੇ ਆ, ਪ੍ਰੋਪਰ ਤਰੀਕੇ ਪ੍ਰੋਪਰ ਚੈਨਲ ਦੇ ਨਾਲ ਉਹਨਾਂ ਨੂੰ ਤੋਰਦੇ ਹੈਗੇ ਆ। ਔਰ ਅਸੀਂ ਡਰਾਈਵਰਸ ਨੂੰ ਵੀ ਇਹ ਚੀਜ਼ ਕਹਿਣੀ ਚਾਹੁੰਦੇ ਹਾਂ ਔਰ ਟਰੱਕਿੰਗ ਕੰਪਨੀਆਂ ਨੂੰ ਵੀ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹਨਾਂ ਨੂੰ ਪਲੀਜ਼ ਫੋਲੋ ਕਰੋ, ਥੋੜ੍ਹਾ ਬਹੁਤਾ ਫੋਲੋ ਕਰੋ ਨਾ, ਮਤਲਬ ਕਿ ਬਿਲਕੁਲ ਹੀ ਨਾ ਧੱਜੀਆਂ ਉਡਾ ਦਿਓ। ਔਰ ਖਾਸ ਕਰਕੇ ਜਿਹੜੀਆਂ ਸਟੇਟ ਆਫ ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਇਹ ਤੁਹਾਨੂੰ ਪਤਾ ਹੈਗਾ ਇਹ ਡੈਮੋਕ੍ਰੈਟਿਕ ਸਟੇਟ ਹੈਗੀ ਆ, ਇਹ ਪ੍ਰੋ ਲੇਬਰ ਆ, ਇਹ ਇੰਪਲੋਈ ਦੇ ਹੱਕ ਦੇ ਵਿੱਚ, ਲੇਬਰ ਦੇ ਹੱਕ ਦੇ ਵਿੱਚ ਹੈਗੀ ਆ। ਸੋ ਜਦੋਂ ਇੱਕ ਵਾਰੀ ਤੁਹਾਡਾ ਕੇਸ ਜਿਹੜਾ ਆ ਕੋਰਟ 'ਚ ਚਲਾ ਜਾਂਦਾ ਹੈ, ਫਿਰ ਉੱਥੇ ਜਿਹੜੀ ਆ ਬਹੁਤ ਪ੍ਰੋਬਲਮਸ ਆਉਂਦੀਆਂ। ਹਾਂ, ਜੇ ਤੁਸੀਂ ਲਾਅ ਫੋਲੋ ਕੀਤਾ ਹੈਗਾ, ਜੇ ਤੁਸੀਂ ਪ੍ਰੋਪਰ ਡਾਕੂਮੈਂਟੇਸ਼ਨ ਕੀਤੀ ਹੈਗੀ ਆ, ਪ੍ਰੋਪਰ ਸਾਰਾ ਕੁਝ ਕੀਤਾ ਹੈਗਾ, ਡੈਫੀਨੇਟਲੀ ਤੁਹਾਡੀ ਸੁਣੀ ਜਾਊਗੀ। ਪਰ ਜੇ ਤੁਹਾਡੀ ਥੋੜ੍ਹੀ ਬਹੁਤ ਵੀ ਊਣਤਾਈਆਂ ਹੈਗੀਆਂ ਜਾਂ ਖਾਮੀਆਂ ਹੈਗੀਆਂ, ਤੇ ਬਹੁਤ ਜਿਹੜੇ ਅਸੀਂ ਕੰਪਨੀਜ਼ ਹੈਗੀਆਂ ਦੇਖੀਆਂ ਕਿ ਜਿਨ੍ਹਾਂ ਨੂੰ ਇੰਨਾ ਕੁ ਜ਼ਿਆਦਾ ਜਿਹੜਾ ਉਹਦਾ ਲਾਸਿਸ ਹੁੰਦੇ ਆ ਕਿ ਮੈਂ ਦੱਸ ਨਹੀਂ ਸਕਦਾ। ਔਰ ਕਈ ਕੰਪਨੀਆਂ ਤਾਂ ਇੱਥੋਂ ਤੱਕ ਹੈ ਜੀ, ਮਤਲਬ ਕਿ ਤੁਸੀਂ ਬਹੁਤ ਹੀ ਜ਼ਿਆਦਾ ਜਿਹੜਾ ਤੁਸੀਂ ਨਜਾਇਜ਼ ਜਿਹੜੀ ਚੀਜ਼ ਆ ਉਹ ਹੋ ਰਹੀ ਆ ਔਰ ਹੁੰਦੀ ਆ ਔਰ ਬਹੁਤ ਜ਼ਿਆਦਾ ਹੁੰਦੀ ਆ। ਥੋੜ੍ਹੀਆਂ ਕਾਲਾਂ ਨਹੀਂ ਆਉਂਦੀਆਂ ਹਰਜੋਤ ਭਾਜੀ, ਬਹੁਤ ਕਾਲਸ ਆਉਂਦੀਆਂ। ਸੋ ਬਿਲਕੁਲ, ਇਹ ਮੇਰੇ ਹਿਸਾਬ ਨਾਲ ਤਾਂ ਕੋਈ ਨਾ ਕੋਈ ਜਿਹੜੇ ਟਰੱਕਰ ਵੀਰ ਆ, ਜਿੱਦਾਂ ਸਾਰਿਆਂ ਨੇ ਫੇਸਬੁੱਕ ਪੇਜ ਕ੍ਰੀਏਟ ਕੀਤੇ, ਕੋਈ ਇੱਦਾਂ ਦਾ ਪੇਜ ਚਾਹੀਦਾ ਜਿਹਦੇ 'ਤੇ ਜਿਹੜੀਆਂ ਕੰਪਨੀਆਂ ਪੈਸੇ ਮਾਰਦੀਆਂ ਉਹਨਾਂ ਦੀ ਲਿਸਟ ਹੋਣੀ ਚਾਹੀਦੀ ਆ। ਪਰ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਵੀ ਦੱਸਦੇ ਜਾਈਏ, ਭਾਈ ਜੇ ਕਿਤੇ ਇੱਕ ਬੰਦੇ ਨੇ ਵੀ ਕੰਪਲੇਨ ਕਰਤੀ ਨਾ ਲੇਬਰ ਡਿਪਾਰਟਮੈਂਟ ਤੋਂ, ਤੇ ਲੇਬਰ ਡਿਪਾਰਟਮੈਂਟ ਪਿਛਲੇ 5 ਸਾਲਾਂ ਤੱਕ ਜਿਹੜਾ ਵੀ ਤੁਹਾਡਾ EMPLOYEE ਰਿਹਾ ਆ ਉਹਦੇ ਇਕੱਲੇ ਨੂੰ ਆਪ ਜਾ ਕੇ ਮਿਲਦਾ ਆ ਵੀ ਹਾਂ ਤੁਹਾਡੇ ਤਾਂ ਨਹੀਂ ਪੈਸੇ ਮਾਰੇ, ਫਿਰ ਉਹ ਲੱਖਾਂ ਦੇ ਵਿੱਚ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਜੀ। ਭਾਜੀ ਦੂਸਰੀ ਗੱਲ ਇਹ ਆ ਬੜੇ ਮਤਲਬ ਇੱਕ ਕਾਮਨ ਪ੍ਰੈਕਟਿਸ ਚੱਲ ਰਹੀ ਆ, ਕਾਮਨ ਪ੍ਰੈਕਟਿਸ ਹੈਗੀ ਆ ਕਿ ਕੰਪਨੀਜ਼ ਕਹਿ ਰਹੀਆਂ ਕਿ ਅਸੀਂ ਇੱਕ ਗੇੜੇ ਦੇ ਥੱਲੇ ਰੱਖਦੇ, ਕੋਈ ਕਹਿੰਦੇ ਅਸੀਂ 2 ਗੇੜਿਆਂ ਦੇ ਥੱਲੇ ਰੱਖਦੇ ਆ। ਸੋ ਉਹ ਜਿਹੜੀ ਪ੍ਰੈਕਟਿਸ ਹੈ ਨਾ ਉਹ ਬਹੁਤ ਡੇਂਜਰਸ ਹੈਗੀ ਆ, ਬਿਕੋਜ਼ ਯੂ ਕੈਨ ਨਾਟ ਡੂ ਦੈਟ, ਠੀਕ ਹੈ ਨਾ, ਤੁਸੀਂ ਨਹੀਂ ਕਰ ਸਕਦੇ ਇਹ ਚੀਜ਼ ਬਿਲਕੁਲ ਲਾਅ ਦੇ ਖਿਲਾਫ ਹੈਗੀ ਆ। ਔਰ ਦੂਸਰਾ ਇੱਕ ਜਿਹੜਾ ਮੇਨ ਕਾਮਨ ਰੀਜ਼ਨ ਹੋਰ ਜਿਹੜਾ ਆਉਂਦਾ ਆ ਡਰਾਈਵਰਸ ਕੋਲੋਂ, ਉਹ ਇਹ ਆਉਂਦਾ ਹੈ ਕਿ ਕੋਈ ਟਰੱਕ ਦਾ ਨੁਕਸਾਨ ਹੋ ਜਾਂਦਾ, ਕੋਈ ਕੁਛ ਇੱਦਾਂ ਦੀ ਪ੍ਰੋਬਲਮ ਪੈ ਜਾਂਦੀ ਆ ਤਾਂ ਉਹਨਾਂ ਦੇ ਪੈਸੇ ਕੱਟੇ ਜਾਂਦੇ ਆ। ਜੇ ਕੋਈ ਲੋਡ ਲੇਟ ਹੋ ਗਿਆ ਜਾਂ ਤੁਹਾਡਾ ਕੋਈ ਲੋਡ ਰਿਜੈਕਟ ਹੋ ਗਿਆ ਜਾਂ ਕੁਛ ਇੱਦਾਂ ਹੀ। ਸੋ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਇਹ ਇਲੀਗਲ ਆ ਟੋਟਲੀ। ਹੁਣ ਤੁਸੀਂ ਰਮਨ ਜੀ ਦੇਖੋ ਵੀ ਜੇ ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ ਮੰਨ ਲਓ ਹੈ ਨਾ, ਕਿਸੇ ਵੀ ਤੁਹਾਡੇ ਕੋਲ ਕੰਪਨੀ ਦੀ ਮਸ਼ੀਨ ਟੁੱਟ ਜਾਂਦੀ, ਇਹਦਾ ਮਤਲਬ ਇਹ ਥੋੜ੍ਹਾ ਵੀ ਤੁਹਾਡੀ ਤਨਖਾਹ ਕੱਟ ਲੂਗੇ। ਸੋ ਕਦੇ ਨਹੀਂ ਹੁੰਦਾ, ਇਹ ਟੋਟਲੀ ਰੋਂਗ ਆ। ਇਹ ਆਪਾਂ ਦੇਖੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਕਿੰਨੀਆਂ ਖਬਰਾਂ ਆਈਆਂ ਵੀ ਕਿੱਦਾਂ ਲੋਕ ਜਿਹੜੇ ਆ ਉਹਨਾਂ ਦੇ ਫਾਈਨ ਹੋਏ ਹੈਗੇ ਆ। ਬਿਲਕੁਲ ਅਵੇਅਰਨੈਸ ਲਿਆਉਣ ਦੀ ਲੋੜ ਹੈ ਹਰਜੋਤ ਭਾਜੀ, ਬਹੁਤ ਜ਼ਿਆਦਾ ਅਵੇਅਰਨੈਸ। ਐਕਚੁਅਲੀ ਮੈਂ ਇਹ ਨਹੀਂ ਕਹਿੰਦਾ ਅਵੇਅਰਨੈਸ ਲਿਆਉਣ ਦੀ ਲੋੜ ਹੈ, ਬਹੁਤ ਅਵੇਅਰਨੈਸ ਹੈਗੀ ਆ ਲੋਕਾਂ ਨੂੰ, ਲੇਕਿਨ ਜਾਣ ਬੁੱਝ ਕੇ ਜਿਹੜਾ ਕੰਮ ਕੀਤਾ ਜਾਂਦਾ ਆ, ਇਸ ਚੀਜ਼ ਨੂੰ ਬੜਾਵਾ ਦਿੱਤਾ ਜਾਂਦਾ, ਇਸ ਚੀਜ਼ ਨੂੰ ਅੱਗੇ ਰੱਖਿਆ ਜਾਂਦਾ। ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਚੀਜ਼ ਹੈ ਡੈਫੀਨੇਟਲੀ ਇਸ ਚੀਜ਼ ਦੇ ਉੱਤੇ ਆਪਾਂ ਇੱਕ ਦਿਨ ਫੁੱਲ ਪ੍ਰੋਗਰਾਮ ਜਿਹੜਾ ਕਰਨ ਦੀ ਲੋੜ ਹੈ। ਜੀ ਬਿਲਕੁਲ। ਤੇ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਕੋਈ ਰਿਪਬਲਿਕਨ ਸਟੇਟ ਦੇ ਵਿੱਚ ਆ ਤੇ ਉਹ ਪੁੱਠੇ ਕੰਮ ਕਰੀ ਜਾਵੇ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਲੇਬਰ ਡਿਪਾਰਟਮੈਂਟ ਸਾਰੇ ਪਾਸੇ ਸੇਮ ਹੀ ਆ, ਜਦੋਂ ਰਗੜ ਹੋਣਾ ਉਹ ਡੈਮੋਕ੍ਰੇਟ ਨੇ ਵੀ ਉਦਾਂ ਹੀ ਰਗੜਨਾ ਤੇ ਰਿਪਬਲਿਕਨਾਂ ਨੇ ਵੀ ਉਦਾਂ ਹੀ ਰਗੜਨਾ ਆ। ਨਹੀਂ, ਪਰ ਜਿਹੜੀ ਹੁਣ ਇਹ ਖਾਸ ਕਰਕੇ ਕੈਲੀਫੋਰਨੀਆ ਸਟੇਟ ਹੈਗੀ ਆ, ਇਹ ਬਹੁਤ ਜਿਹੜੀ EMPLOYEE ਪ੍ਰੋ EMPLOYEE ਤੇ ਪ੍ਰੋ ਟੈਨੈਂਟ ਜੀ ਬਿਲਕੁਲ। ਲਤਾੜੇ ਹੋਏ ਬੰਦਿਆਂ ਦੇ ਨਾਲ ਜਿਹੜੇ ਉਹ ਖੜ ਜਾਂਦੇ ਨੇ, ਇੰਨਾ ਕੁ ਜਿਹੜਾ ਉਹ ਜ਼ਿਆਦਾ ਇਹ ਕਰਦੇ ਨੇ। ਤੇ ਆਪਾਂ ਦੇਖਿਆ ਹੀ ਆ ਪਿਛਲੇ ਦਿਨੀ ਆ ਜਿਹੜੇ ਗੈਸ ਸਟੇਸ਼ਨਾਂ ਦਾ ਮਸਲਾ ਕਿੱਦਾਂ ਸੈਕਰਾਮੈਂਟੋ ਦੇ ਵਿੱਚ ਜਿਹੜਾ ਉੱਠਿਆ ਸੀਗਾ, ਆਪਣੀ ਪੰਜਾਬੀ ਭਾਈਚਾਰੇ ਦਾ ਸੀਗਾ, $3 ਲੱਖ ਦਾ ਜਿਹੜਾ ਜੁਰਮਾਨਾ ਜਿਹੜਾ ਹੋਇਆ ਸੀ, ਤੇ ਨਾਲ ਹੀ ਉਹ ਗੁਰੂ ਘਰ ਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਉਹ ਆਉਂਦਾ ਹੈ। ਸੋ ਇੱਦਾਂ ਹੁੰਦਾ ਹੈ, ਫਿਰ ਸਾਰਿਆਂ ਦੇ ਪੁਰਾਣਿਆਂ ਦੇ ਜਿਹੜੇ ਉਹ ਜਾਂਦੇ, ਇਹ ਤੇ ਇੱਕ ਗੇੜਾ, ਉਹ ਤੇ 1 ਘੰਟੇ ਦਾ ਕਹਿੰਦੇ ਪੈਸੇ ਰੱਖੇ ਸੀਗੇ ਤਾਂ ਇੱਦਾਂ ਕੁਛ ਜਿਹੜਾ ਉਹ ਵਾਪਰ ਗਿਆ ਸੀਗਾ। ਸੋ ਇਹ ਇਦਾਂ ਦੇ ਕੰਮ ਜਿਹੜੇ ਉਹ ਨਾ ਹੀ ਭਾਈ ਕਰਿਓ। ਦੇਖੋ ਆਪਾਂ ਇਹ ਗੱਲ ਕਰਦੇ ਆ ਕਿ ਤਾੜੀ ਦੋਨੋਂ ਹੱਥਾਂ ਨਾਲ ਨਹੀਂ ਵੱਜਦੀ, ਪ੍ਰੋਬਲਮ ਦੋਨੋਂ ਪਾਸੇ ਹੈਗੀ ਆ। ਇਹ ਨਹੀਂ ਵੀ ਸਿਰਫ ਕੰਪਨੀਆਂ ਦੀ ਪ੍ਰੋਬਲਮ ਹੈ, ਡਰਾਈਵਰ ਦੀ ਪ੍ਰੋਬਲਮ ਵੀ ਹੈਗੀ ਆ, ਬਟ ਜਿਹੜਾ ਲਾਅ ਆ ਉਹ ਲਾਅ ਹੈ ਜੀ। ਇੱਕ ਗੱਲ ਹੋਰ ਰਮਨ ਜੀ ਕਰਨੀ ਸੀ ਆਪਾਂ, ਜਿਹੜਾ ਜਾਂਦੇ ਕਿਉਂਕਿ ਸਮਾਂ ਵੀ ਕਾਫੀ ਹੋ ਗਿਆ, ਗੈਸ ਟੈਕਸ ਪਹਿਲੀ ਤੋਂ ਵਧਿਆ ਕੈਲੀਫੋਰਨੀਆ ਦੇ ਵਿੱਚ 12 ਸੈਂਟ ਪਰ ਗੈਲਨ। ਸੋ ਉਹ ਦੇਖ ਲਓ, ਤੇਲ ਇੰਨਾ ਸਸਤਾ ਹੁਣ ਕਿਸੇ ਨੂੰ ਮਹਿਸੂਸ ਨਹੀਂ ਹੋਇਆ। ਜੀ 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 ਬਿਲਕੁਲ।
ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੈ। $4 ਤੋਂ ਵੱਧ ਹੁੰਦਾ ਤੇ ਫਿਰ ਸ਼ਾਇਦ ਰੌਲਾ ਪੈਂਦਾ, ਪਰ ਹੁਣ ਸਾਰੀ ਦੁਨੀਆ ਵਿਚਾਰੀ ਕੋਵਿਡ ਦੇ ਨਾਲ ਮਰੀ ਪਈ ਹੈ ਤੇ ਇਸ ਕਰਕੇ ਔਖਾ ਬਹੁਤ। ਜੀ ਜੀ, ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਰਮਨ ਜੀ, ਮਿਹਰਬਾਨੀ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM KIID